ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 15 ਅਗਸਤ ਦੇ ਮੁਤਲਕ ਗੱਲਬਾਤ ਕਰਾਂਗੇ। ਜਿਵੇਂ ਕਿ ਅੱਜ ਭਾਰਤ ਦੇ ਵਿੱਚ ਤੇ ਅਦਰਵਾਈਜ਼ ਦੁਨੀਆ ਦੇ ਵਿੱਚ ਭਾਰਤ ਦੇ ਮਿਸ਼ਨਸ ਐਮਬੈਸੀਜ਼ ਜਿੱਥੇ ਵੀ ਵਸਦੇ ਹੈਗੇ ਆ, ਉਹਨਾਂ ਵੱਲੋਂ ਅੱਜ 15 ਅਗਸਤ ਦੇ ਆਜ਼ਾਦੀ ਦੇ ਜਿਹੜੇ ਜਸ਼ਨ ਨੇ ਉਹ ਮਨਾਏ ਜਾ ਰਹੇ ਨੇ। ਪਰ ਜਿਹੜੇ ਹਾਲਾਤ ਇਸ ਵਕਤ ਭਾਰਤ ਦੇ ਵਿੱਚ ਬਣੇ ਹੋਏ ਆ, ਖਾਸ ਤੌਰ ਤੇ ਘੱਟ ਗਿਣਤੀਆਂ ਦੇ ਹਵਾਲੇ ਦੇ ਨਾਲ, ਉਦੋਂ ਜਦੋਂ ਅਸੀਂ ਘੱਟ ਗਿਣਤੀਆਂ ਦੇ ਵੱਲ ਨਜ਼ਰ ਮਾਰਦੇ ਹਾਂ ਤਾਂ ਉਹਨਾਂ ਦੇ ਲਈ ਇਹ ਜਿਹੜੀ ਆਜ਼ਾਦੀ ਹੈਗੀ ਹੈ ਇਹ ਕੀ ਮਾਇਨੇ ਰੱਖਦੀ ਹੈ, ਇਹ ਅੱਜ ਉਹਨਾਂ ਦੇ ਹਾਲਾਤ ਦੇਖ ਕੇ ਉਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਸੋ ਖਾਸ ਤੌਰ ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੰਜਾਬੀਆਂ ਦੀ, ਸਿੱਖਾਂ ਦੀ ਤੇ ਨਾਰਥ ਦੇ ਵਿੱਚ ਕਸ਼ਮੀਰ ਦੀ, ਤਾਂ ਇਹ ਦੋ ਕੌਮਾਂ ਐਸੀਆਂ ਕੌਮਾਂ ਨੇ ਜਿਨ੍ਹਾਂ ਦਾ ਸੰਘਰਸ਼ ਪਿਛਲੇ ਕਈ ਦਹਾਕਿਆਂ ਤੋਂ ਆਜ਼ਾਦੀ ਦੇ ਲਈ ਭਾਰਤ ਦੇ ਵਿੱਚ ਚੱਲ ਰਿਹਾ ਹੈ। ਸੋ ਅੱਜ ਇਸ ਮੌਕੇ ਦੇ ਉੱਤੇ ਅਸੀਂ ਇਹ ਖਾਸ ਪੇਸ਼ਕਸ਼ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ, ਜਿੱਥੇ ਸਾਡੇ ਨਾਲ ਦੋ ਖਾਸ ਮਹਿਮਾਨ, ਇੱਕ ਜਦੋਂ ਅਸੀਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਸਿੱਖ ਸੰਘਰਸ਼ ਦੀ ਗੱਲ ਕਰਦੇ ਹਾਂ, ਉਹਦੇ ਰਹਿਨੁਮਾ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਇੱਥੇ। ਜਦੋਂ ਅਸੀਂ ਦੇਖਦੇ ਹਾਂ ਕਸ਼ਮੀਰ ਦੇ ਵਿੱਚੋਂ ਅਸੀਂ ਗੱਲ ਕਰਦੇ ਹਾਂ ਤਾਂ ਕਸ਼ਮੀਰ ਦੀ ਆਜ਼ਾਦੀ ਦੀ ਜਿਹੜੀ ਸਟਰਗਲ ਹੈਗੀ ਹੈ, ਕਸ਼ਮੀਰ ਕੌਂਸਲ ਦੇ ਐਕਸ ਮੈਂਬਰ ਸਰਦਾਰ ਸਵਾਰ ਖਾਨ ਸਾਡੇ ਨਾਲ ਇਸ ਵਕਤ ਪੈਨਲ ਦੇ ਵਿੱਚ ਮੌਜੂਦ ਨੇ। ਸੋ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਅਸੀਂ ਅੱਜ ਦਾ ਜਿਹੜਾ ਇਹ ਟਾਕ ਸ਼ੋਅ ਹੈਗਾ ਉਹਦੀ ਸ਼ੁਰੂਆਤ ਕਰਦੇ ਹਾਂ। ਜੀ, ਤੁਹਾਡਾ ਦੋਵਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਹੋ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੋਵਾਂ ਦਾ। ਬਹੁਤ ਮਿਹਰਬਾਨੀ, ਸ਼ੁਕਰੀਆ। ਜਿੱਥੇ ਅਸੀਂ ਸਰਦਾਰ ਸਵਾਰ ਖਾਨ ਸਾਹਿਬ, ਮੈਂ ਤੁਹਾਡੇ ਕੋਲੋਂ ਸ਼ੁਰੂਆਤ ਕਰਨੀ ਚਾਹੂੰਗਾ ਇਸ ਗੱਲਬਾਤ ਦੀ। ਜਦੋਂ ਅਸੀਂ ਗੱਲ ਕਰਦੇ ਹਾਂ ਆਜ਼ਾਦੀ ਦੀ, ਸਿੱਖ ਸਟਰਗਲ ਦੀ, ਨਾਲ ਹੀ ਸਿੱਖ ਸਟਰਗਲ ਦੇ ਨਾਲ ਜਿਹੜੀ ਕਸ਼ਮੀਰ ਦੀ ਸਟਰਗਲ ਹੈਗੀ ਆ, ਥੋੜ੍ਹਾ ਜਿਹਾ ਮੈਂ ਪਹਿਲਾਂ ਬੈਕਗਰਾਊਂਡ ਦੇ ਵਿੱਚ ਜਾਣਾ ਚਾਹੂੰਗਾ। ਅੱਜ ਜਦੋਂ ਅਸੀਂ 15 ਅਗਸਤ ਦੇ ਮੌਕੇ 'ਤੇ ਗੱਲਬਾਤ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਦਰਸ਼ਕ ਹੈਗੇ ਆ, ਜੇ ਉਹਨਾਂ ਨੂੰ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਵਿੱਚ ਵੀ ਤੁਸੀਂ ਦੱਸ ਸਕੋ ਵੀ ਐਗਜ਼ੈਕਟਲੀ ਕਸ਼ਮੀਰ ਦੀ ਸਟਰਗਲ ਹੈ ਕੀ, ਕਿੱਥੋਂ ਸ਼ੁਰੂ ਹੋਈ ਸੀ ਤੇ ਅੱਜ ਕਿੱਥੇ ਖੜੀ ਹੈ? ਚੈਨਲ 84 ਦੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਸ ਮੌਕੇ 'ਤੇ ਬੁਲਾਇਆ ਔਰ ਕਸ਼ਮੀਰ ਦੀ ਗੱਲਬਾਤ ਵੀ ਤੁਸੀਂ ਸਾਡੇ ਕੋਲੋਂ ਪੁੱਛ ਰਹੇ ਹੋ। ਭਾਰਤ ਦਾ ਜਿਹੜਾ ਆਜ਼ਾਦੀ ਦਾ ਦਿਨ ਹੈ, ਅਸੀਂ ਭਾਰਤ ਦੇ ਲੋਕਾਂ ਦੇ ਖਿਲਾਫ ਨਹੀਂ ਹਾਂ ਜੀ, ਅਸੀਂ ਭਾਰਤ ਮੁਲਕ ਦੇ ਖਿਲਾਫ ਵੀ ਨਹੀਂ ਹਾਂ, ਬਲਕਿ ਸਾਡੇ ਕਸ਼ਮੀਰ ਦਾ ਸਿੱਧਾ ਸਾਦਾ ਮਸਲਾ ਇਹ ਹੈ ਕਿ ਪਾਰਟੀਸ਼ਨ ਦੇ ਐਕਟ ਦੇ ਤਹਿਤ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੀਦਾ ਸੀ ਜੀ। ਲੇਕਿਨ ਜਿਹੜੇ ਪਹਿਲੇ ਪ੍ਰਾਈਮ ਮਿਨਿਸਟਰ ਸੇ ਇੰਡੀਆ ਦੇ ਜਵਾਹਰ ਲਾਲ ਨਹਿਰੂ, ਉਹ ਇਸ ਮਸਲੇ ਨੂੰ ਲੈ ਕੇ ਤੇ ਆ ਗਏ ਯੂਨਾਈਟਿਡ ਨੇਸ਼ਨ ਦੇ ਵਿੱਚ, ਔਰ ਯੂਨਾਈਟਿਡ ਨੇਸ਼ਨ ਦੇ ਵਿੱਚ ਆ ਕੇ ਉਹਨਾਂ ਇਸ ਮਸਲੇ ਨੂੰ ਉਠਾਇਆ ਔਰ ਕਿਹਾ ਕਿ ਪਾਕਿਸਤਾਨ ਉੱਤੇ ਮੁਦਾਖਲਤ ਕਰ ਰਿਹਾ। ਹਾਲਾਂਕਿ ਪਾਕਿਸਤਾਨ ਦੀ ਮੁਦਾਖਲਤ ਦੀ ਕੋਈ ਗੱਲ ਉੱਥੇ ਹੈ ਨਹੀਂ ਸੀ, ਇਸ ਗੱਲਾਂ ਕਿ ਕਸ਼ਮੀਰ ਦੇ ਵਿੱਚ 90% ਦੇ ਕਰੀਬ ਲੋਕ ਜਿਹੜੇ ਸੀ ਉਹ ਮੁਸਲਮਾਨ ਸਨ। ਲਿਹਾਜ਼ਾ ਪਾਰਟੀਸ਼ਨ ਐਕਟ ਦੇ ਤਹਿਤ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਸੀ ਉਹ ਪਾਕਿਸਤਾਨ ਦਾ ਹਿੱਸਾ ਬਣ ਸਕਦੇ ਸਨ। ਲੇਕਿਨ ਉਹਨਾਂ ਕਮਾਲ ਹੁਸ਼ਿਆਰੀ ਨਾਲ ਇਹ ਗੱਲ ਕੀਤੀ ਹੈ ਔਰ ਯੂਨਾਈਟਿਡ ਨੇਸ਼ਨ ਵਿੱਚ ਆਏ ਔਰ ਆ ਕੇ ਇੱਥੋਂ ਯੂਨਾਈਟਿਡ ਨੇਸ਼ਨ 13 ਅਗਸਤ 1948 ਸੀਜ਼ਫਾਇਰ ਦੀ ਕਰਾਰਦਾਦ ਪਾਸ ਕੀਤੀ। ਫਿਰ 13 ਅਗਸਤ ਤੋਂ ਲੈ ਕੇ 5 ਜਨਵਰੀ 1949 ਤੱਕ ਇਹ 5 ਜਾਂ 6 ਮਹੀਨੇ ਇੰਡੀਆ, ਪਾਕਿਸਤਾਨ ਔਰ ਯੂਨਾਈਟਿਡ ਨੇਸ਼ਨ ਦੇ ਜਿਹੜੇ ਨੁਮਾਇੰਦੇ ਸਨ ਉਹਨਾਂ ਦੇ ਦਰਮਿਆਨ ਵਿੱਚ ਗੱਲਬਾਤ ਰਹੀ ਜੀ ਕਿ ਇਸ ਮਸਲੇ ਨੂੰ ਕਿੰਝ ਹੱਲ ਕੀਤਾ ਜਾਵੇ। ਲਿਹਾਜ਼ਾ ਇੱਕ ਮਾਇਦਾ ਹੋਇਆ ਔਰ ਉਸ ਦੇ ਟਰਮਸ ਐਂਡ ਕੰਡੀਸ਼ਨ ਤੈਅ ਕੀਤੇ ਗਏ। 5 ਜਨਵਰੀ 1949 ਨੂੰ ਇਹ ਫੈਸਲਾ ਹੋਇਆ ਔਰ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕਾਉਂਸਲ ਉਸ ਨੂੰ ਇੰਡੋਜ਼ ਕੀਤਾ ਹੈ ਕਿ ਰਿਆਸਤ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਇਹ ਚੋਇਸ ਦਿੱਤੀ ਜਾਵੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਫੈਸਲਾ ਕਰਨ ਕਿ ਉਹ ਹਿੰਦੁਸਤਾਨ ਦੇ ਨਾਲ ਸ਼ਾਮਲ ਹੋਣੇ ਚਾਹੁੰਦੇ ਜਾਂ ਉਹ ਪਾਕਿਸਤਾਨ ਦੇ ਨਾਲ ਸ਼ਾਮਲ ਹੋਣੇ ਚਾਹੁੰਦੇ। ਲਿਹਾਜ਼ਾ ਜਿਸ ਵਕਤ ਇਹ ਕਰਾਰਦਾਦਾਂ ਪਾਸ ਹੋ ਗਈਆਂ
ਔਰ ਉਹਨਾਂ ਕਰਾਰਦਾਦਾਂ ਦੇ ਉੱਪਰ ਅਮਲ ਦਰਾਮਦ ਕਰਾਉਣ ਵਾਸਤੇ ਜੀ ਸਿਕਿਉਰਿਟੀ ਕਾਉਂਸਲ ਕੋਸ਼ਿਸ਼ਾਂ ਕੀਤੀਆਂ। ਉੱਥੇ ਮੁxtਲਿਫ ਜਨਾਲੀ ਯਾਨੀ ਕਿ ਵਫੂਦ ਭੇਜੇ ਗਏ, ਡਿਕਸਨ ਗਏ, ਗ੍ਰਾਮ ਗਏ ਔਰ ਉਹਨਾਂ ਜਾ ਕੇ ਕੋਸ਼ਿਸ਼ ਕੀਤੀ ਕਿ ਉੱਥੇ ਰੈਫਰੈਂਡਮ ਕਰਾਇਆ ਜਾਏ ਔਰ ਫੈਸਲਾ ਕੀਤਾ ਜਾਏ। ਲੇਕਿਨ ਇਹ ਲੰਬੀ ਕਹਾਣੀ ਦਾ ਕੱਟ ਸ਼ਾਟ ਇਹ ਹੈ ਕਿ ਇੰਡੀਆ ਉਸ ਤੋਂ ਅਵਾਇਡ ਕੀਤਾ ਔਰ ਇੰਡੀਆ ਇਹ ਗੱਲ ਨਹੀਂ ਕਰਨੇ ਦਿੱਤੀ। ਅੱਜ ਵੀ ਪਾਕਿਸਤਾਨ ਜਾਂ ਕਸ਼ਮੀਰੀ ਇਹ ਗੱਲ ਕਹਿੰਦੇ ਜੀ ਕਿ ਸਾਨੂੰ ਰਾਈਟ ਆਫ ਵੋਟ ਦਿੱਤਾ ਜਾਵੇ। ਜਿਹੜਾ ਉੱਥੇ ਫੈਸਲਾ ਕੀਤਾ ਗਿਆ ਉਸਨੇ ਮੁਤਾਬਕ ਵੋਟ ਪੇਵਨ ਔਰ ਵੋਟ ਦੇ ਜ਼ਰੀਏ ਅਗਰ ਲੋਕ ਫੈਸਲਾ ਕਰਦੇ ਕਿ ਉਹ ਇੰਡੀਆ ਨਾਲ ਹੈ ਤਾਂ ਸਾਡਾ ਕੋਈ ਇਤਰਾਜ਼ ਨਹੀਂ ਹੈ। ਲੋਕ ਫੈਸਲਾ ਕਰਦੇ ਕਿ ਅਸੀਂ ਪਾਕਿਸਤਾਨ ਨਾਲ ਹਾਂ ਤਾਂ ਸਾਡਾ ਉਸ ਪਰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ। ਜਾਂ ਇਸसे अलावा कोई तीसरा ऑप्शन भी अगर डिस्कस करने चाहता तो साड़ा उस उपर भी कोई बहस नहीं। तो लिहाजा ये ਜਿਹੜਾ ਅੱਜ 72ਵਾਂ ਜਸ਼ਨ ਆਜ਼ਾਦੀ ਦਾ ਦਿਨ ਬਣਾ ਰਹੇ ਹਿੰਦੁਸਤਾਨ ਵਾਲੇ, ਮੈਂ ਉਹਨਾਂ ਦੇ ਨਾਲ ਇਹ ਸਵਾਲ ਕਰਨਾ ਚਾਹੁੰਦਾ ਕਿ ਸਾਡੀ ਦਾ ਜਿਹੜੇ ਅਸੀਂ ਏਸ਼ੀਅਨ ਆ ਔਰ ਸਾਡੇ ਏਸ਼ੀਅਨ ਦੇ ਧਰਮ ਦੇ ਵਿੱਚ ਮਜ਼ਹਬ ਦੇ ਵਿੱਚ ਇਹ ਗੱਲ ਹੈ ਕਿ ਜਿਹੜਾ ਸਾਡਾ ਬਾਪ ਜਾਂ ਸਾਡਾ ਕੁੰਬਾ ਕਬੀਲਾ ਫੈਸਲਾ ਕਰਦਾ ਹੈ ਤਾਂ ਉਸ ਦੀ ਜਿਹੜੀ ਅੱਗੇ ਔਲਾਦ ਹੁੰਦੀ ਹੈ ਆਪਣੇ ਮਾਂ ਪਿਓ ਦੇ ਨਾਲ ਹੀ ਉਸ ਫੈਸਲੇ ਨੂੰ ਪਾਇਆ ਤਕਮੀਲ ਤੱਕ ਪਹੁੰਚਾਣੇ। ਲਿਹਾਜ਼ਾ ਨਹਿਰੂ ਜੀ ਕੇਸ ਨੂੰ ਲੈ ਕੇ ਯੂਨਾਈਟਿਡ ਨੇਸ਼ਨ ਵਿੱਚ ਆ ਕੇ ਵਾਅਦਾ ਕੀਤਾ ਹੈ ਕਿ ਕਸ਼ਮੀਰੀਆਂ ਨੂੰ ਰਾਇਸ਼ੁਮਾਰੀ ਦਾ ਮੌਕਾ ਦਿੱਤਾ ਜਾਸੀ ਜੀ। ਤੇ ਲਿਹਾਜ਼ਾ ਉਹਨਾਂ ਨੂੰ ਇਹ ਮੌਕਾ ਸਾਨੂੰ ਫਰਾਹਮ ਕਰਨਾ ਚਾਹੀਦਾ। ਇਸ ਤੋਂ ਇਲਾਵਾ ਅਸੀਂ ਹਿੰਦੁਸਤਾਨ ਦੇ ਕੋਈ ਖਿਲਾਫ ਨਹੀਂ ਆ। ਅੱਜ ਜਿਹੜਾ ਜ਼ੁਲਮ ਜ਼ਿਆਦਤੀ ਕਸ਼ਮੀਰ ਦੇ ਵਿੱਚ ਹੋ ਰਿਹਾ ਉਹ ਤੁਸਾਂ ਦੇ ਸਾਹਮਣੇ ਹੈ। ਤੇ ਹਿੰਦੁਸਤਾਨ ਦੇ ਲੋਕਾਂ ਕੋਲੋਂ ਇਹ ਸਵਾਲ ਹੈ ਕਿ ਅਗਰ ਤੁਸੀਂ ਕਹਿੰਦੇ ਹੋ ਕਿ ਕਸ਼ਮੀਰ ਹਿੰਦੁਸਤਾਨ ਦਾ ਹਿੱਸਾ ਹੈ ਤਾਂ ਇਹ ਜ਼ੁਲਮ ਜ਼ਿਆਦਤੀ ਜਿਹੜਾ ਉੱਥੇ ਹੋ ਰਿਹਾ, ਲੱਖਾਂ ਲੋਕਾਂ ਨੂੰ ਮਾਰ ਦਿੱਤਾ ਗਿਆ, ਤਾਂ ਤੁਸੀਂ ਭਰਾ ਸਾਡੇ ਬੋਲੋ ਇਹ ਜ਼ਿਆਦਤੀ ਕਿਉਂ ਹੈ? ਇਹ ਇਨਹਿਊਮਨ ਹੈ, ਇਹ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ। ਇਸੇ ਦੇ ਨਾਲ ਜਿਵੇਂ ਇਹਦੇ ਤੇ ਰੈਜ਼ੋਲੂਸ਼ਨਸ ਵੀ ਹੈਗੇ ਆ ਯੂਨਾਈਟਿਡ ਨੇਸ਼ਨਸ ਦੇ, ਤੇ ਜਿਹੜੀ ਮੇਨ ਗੱਲ ਤੁਸੀਂ ਕੀਤੀ ਹੈ ਵੀ ਇਹ ਇੱਕ ਵੋਟ ਦਾ ਸਵੈ ਨਿਰਣੇ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਰਾਈਟ ਹੈਗਾ ਉਹੀ ਜਿਹੜੇ ਕਸ਼ਮੀਰੀ ਨੇ ਉਹ ਇਸ ਵਕਤ ਮੰਗ ਰਹੇ ਨੇ। ਡਾਕਟਰ ਸਾਹਿਬ ਤੁਹਾਡੇ ਵੱਲ ਆਵਾਂ, ਜਿਵੇਂ ਸਰਦਾਰ ਸਵਾਰ ਖਾਨ ਸਾਹਿਬ ਨੇ ਕਸ਼ਮੀਰ ਦੀ ਜਿਹੜੀ ਇੱਕ ਸਟਰਗਲ ਦੀ ਥੋੜੀ ਜਿਹੀ ਬੈਕਗਰਾਉਂਡ ਦਿੱਤੀ ਹੈ, ਉੱਥੇ ਹੀ ਜਿਹੜੀ ਸਿੱਖ ਸਟਰਗਲ ਬਾਰੇ ਵੀ ਮੈਂ ਚਾਹੂੰਗਾ ਕਿ ਨਾਲੇ ਬੈਕਗਰਾਉਂਡ ਵੀ ਤੁਹਾਡੇ ਕੋਲੋਂ ਥੋੜੀ ਜਿਹੀ ਚਾਹੂੰਗਾ, ਤੇ ਨਾਲ ਹੀ ਤੁਸੀਂ ਜਦੋਂ ਉਹਨੂੰ ਕਸ਼ਮੀਰ ਦੇ ਨਾਲ, ਕਸ਼ਮੀਰ ਦੀ ਆਜ਼ਾਦੀ ਸਟਰਗਲ ਦੇ ਨਾਲ ਰਿਲੇਟ ਕਰਕੇ ਦੇਖਦੇ ਹੋ ਤਾਂ ਕਿਵੇਂ ਦੇਖਦੇ ਹੋ? ਦੇਖੋ, ਸਿੱਖ ਕੇਸ ਇਹ ਹੈ ਵੀ 1849 ਤੱਕ ਅਸੀਂ 1.5 ਲੱਖ ਮੁਰੱਬਾ ਮੀਲ ਸਲਤਨਤ, ਜਿਹਦਾ ਨਾਂ ਸਰਕਾਰੇ ਖਾਲਸਾ ਜੀਓ ਸੀ, ਜਿਸ ਦੀਆਂ ਹੱਦਾਂ ਦਰਾ ਖੈਬਰ ਤੋਂ ਲੈ ਕੇ ਤਿੱਬਤ ਤੱਕ ਔਰ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਸਤਲੁਜ ਦੇ ਕੰਢੇ ਲੁਧਿਆਣੇ ਤੱਕ ਸੀ ਜੀ। ਅੰਗਰੇਜ਼ਾਂ ਨੇ ਪਹਿਲੀ ਜੰਗ 1846 ਦੀ ਜਿਹੜੀ ਸਿੱਖਾਂ ਦੇ ਸਿਰ ਤੇ ਥੋਪੀ, ਉਸ ਦੇ ਥੱਲੇ ਉਹ ਲਾਹੌਰ ਆ ਕੇ ਬੈਠ ਗਏ। ਦਲੀਪ ਸਿੰਘ ਜਿਹੜਾ ਮਾਈਨਰ ਸੀ 8 ਸਾਲ ਦਾ, ਉਸ ਦੇ ਉਹ ਗਾਰਡੀਅਨ ਬਣ ਗਏ। ਉਹਨਾਂ ਨੇ ਕਿਹਾ ਕਿ ਜੀ ਅਸੀਂ ਐਜ਼ ਏ ਗਾਰਡੀਅਨ ਕਰਾਂਗੇ। ਫਿਰ ਉਹਨਾਂ ਨੇ ਕੰਸਪੀਰੇਸੀ ਕਰਕੇ 1849 ਚ ਦੂਸਰੀ ਐਂਗਲੋ ਸਿੱਖ ਵਾਰ ਥੋਪੀ ਔਰ ਉਹਨਾਂ ਨੇ ਸਾਰਾ ਪੰਜਾਬ ਜਿਹੜਾ ਹੜੱਪ ਲਿਆ। ਔਰ ਉਸ ਤੋਂ ਬਾਅਦ ਦਲੀਪ ਸਿੰਘ ਨੂੰ ਉਹਨਾਂ ਨੇ ਐਗਜ਼ਾਈਲ 'ਚ ਇੰਗਲੈਂਡ ਭੇਜ ਦਿੱਤਾ, ਉਹਦਾ ਮਜ਼ਹਬ ਵੀ ਬਦਲ ਦਿੱਤਾ। ਹੁਣ ਜ਼ਾਹਰ ਹੈ ਕਿ ਸਿੱਖ ਜਿਨ੍ਹਾਂ ਨੇ 18ਵੀਂ ਸਦੀ 'ਚ ਵੀ ਪੂਰੀ ਸਟਰਗਲ ਕੀਤੀ ਸੀ ਜ਼ੁਲਮ ਦੇ ਖਿਲਾਫ, ਉਹ ਚੁੱਪ ਕਰਕੇ ਤਾਂ ਉਹਨਾਂ ਨੇ ਬਹਿਣਾ ਨਹੀਂ ਸੀ। ਔਰ ਅੰਗਰੇਜ਼ਾਂ ਦੇ ਖਿਲਾਫ ਵੀ 1849 ਤੋਂ ਇੱਕਦਮ ਬਾਅਦ ਜੇ ਅਸੀਂ ਭਾਰਤ ਦੀ ਆਜ਼ਾਦੀ ਤਹਿਰੀਕ ਦੇਖੀਏ ਔਰ ਇਹ ਫਿਗਰਸ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਕਿਤਾਬ ਹੋਏ, ਦੂਸਰੇ ਹਿਸਟੋਰੀਅਨ, ਉਹਨੂੰ ਚੈੱਕ ਕੀਤਾ ਜਾ ਸਕਦਾ ਕਿ ਜਿੰਨੇ ਲੋਕ ਅੰਗਰੇਜ਼ਾਂ ਦਾ ਰਾਜ ਖਤਮ ਕਰਨ ਲਈ ਕਾਲੇ ਪਾਣੀ ਗਏ, ਜੇਲ੍ਹਾਂ 'ਚ ਗਏ, ਫਾਂਸੀ ਦੇ ਰੱਸਿਆਂ ਤੇ ਚੜ੍ਹੇ, 80%, ਹਾਲਾਂਕਿ ਸਾਡੀ ਆਬਾਦੀ ਕੁੱਲ ਭਾਰਤ ਦੀ ਆਬਾਦੀ ਦਾ 2% ਤੋਂ ਵੀ ਘੱਟ ਸੀ ਉਦੋਂ ਵੀ ਜੀ, 80% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਔਰ ਸਿੱਖ ਜਿਹੜੇ ਨੇ, ਔਰ ਉਸ ਵੇਲੇ ਜਦੋਂ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਜਾਂ ਸਰਕਾਰੇ ਖਾਲਸਾ ਜੀ ਉਹਨੂੰ ਹੜੱਪਿਆ, ਸਾਊਥ ਏਸ਼ੀਆ ਦੇ ਵਿੱਚ ਭਾਰਤ ਨਾਂ ਦਾ ਕੋਈ ਦੇਸ਼ ਨਹੀਂ ਸੀ, ਕੋਈ ਐਂਟੀਟੀ ਨਹੀਂ ਸੀ। ਇਸ ਗੱਲ ਨੂੰ ਧਿਆਨ 'ਚ ਰੱਖਣਾ ਪਏਗਾ। ਜਦੋਂ ਇਹ ਕੋਈ ਕਹਿੰਦਾ ਜੀ ਅਸੀਂ ਭਾਰਤ ਨੂੰ ਤੋੜਨਾ ਚਾਹੁੰਦੇ ਹਾਂ, ਭਾਰਤ ਤਾਂ ਐਗਜ਼ਿਸਟ ਹੀ ਨਹੀਂ ਸੀ ਕਰਦਾ, ਕਿਉਂਕਿ ਅੰਗਰੇਜ਼ਾਂ ਨੇ 1757 'ਚ ਪਲਾਸੀ ਦੀ ਲੜਾਈ ਦੇ ਨਾਲ ਬੰਗਾਲ, ਜਿਹਦਾ ਮਤਲਬ ਸੀ ਉੜੀਸਾ ਔਰ ਬਿਹਾਰ, ਇਹ ਕੀਤਾ। ਔਰ ਭਾਰਤ ਨਾਂ ਦਾ ਕੋਈ ਦੇਸ਼ ਨਹੀਂ ਸੀ ਜਿਸ ਦੇਸ਼ ਦਾ ਕੋਈ ਸਾਡੇ ਨਾਲ ਕੋਈ ਸੰਬੰਧ ਸੀ।
ਸੋ ਜ਼ਾਹਰ ਹੈ ਵੀ ਇੱਕ ਪਾਸੇ ਸਿੱਖ ਅੰਗਰੇਜ਼ੀ ਸਲਤਨਤ ਦੇ ਖਿਲਾਫ ਉਹ ਕੂਕਾ ਮੂਵਮੈਂਟ ਹੋਏ ਔਰ ਅਸੀਂ ਅਵੇਅਰ ਹੈ ਕਿ ਕਿਵੇਂ ਗਦਰੀ ਬਾਬੇ ਜਿਹੜੇ ਕਿ ਅਮਰੀਕਾ ਕੈਨੇਡਾ ਤੋਂ ਜਾ ਕੇ ਉਹਨਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਔਰ ਅੰਗਰੇਜ਼ਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਿਹੜਾ ਰੈਕਗਨਾਈਜ਼ ਕੀਤਾ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਔਰ ਮੁਸਲਮਾਨਾਂ ਤੋਂ ਬਾਅਦ ਤੀਸਰੀ ਐਂਟੀਟੀ ਨੇ ਉਸ ਉਹਨਾਂ ਦੇ ਉਹ ਸਾਰੀ ਕਾਬਜ਼ ਜਿਹੜਾ ਉਹਨਾਂ ਦਾ ਇਲਾਕਾ ਸੀ। ਇਹੀ ਕਾਰਨ ਸੀ ਕਿ ਜਦੋਂ ਪਹਿਲੀਆਂ ਇਲੈਕਸ਼ਨਾਂ ਜਿਹਦੇ 'ਚ ਕਿ ਵੋਟ ਦਾ ਹੱਕ ਮਿਲਿਆ, ਦੂਜਾ ਸੈਪਰੇਟ ਇਲੈਕਟੋਰੇਟ, ਹਿੰਦੂਆਂ ਦਾ ਆਪਣਾ ਸੈਪਰੇਟ ਇਲੈਕਟੋਰੇਟ ਸੀ, ਮੁਸਲਮਾਨਾਂ ਦਾ ਆਪਣਾ ਇਲੈਕਟੋਰੇਟ ਸੀ ਔਰ ਸਿੱਖਾਂ ਦਾ ਸੈਪਰੇਟ ਇਲੈਕਟੋਰੇਟ ਸੀ। ਸਿੱਖ ਆਪਣੀਆਂ ਵੋਟਾਂ ਨਾਲ ਆਪਣੇ ਨੁਮਾਇੰਦੇ ਚੁਣਦੇ ਸੀ। 1930 ਜਦੋਂ ਪਹਿਲੀ ਰਾਉਂਡ ਟੇਬਲ ਕਾਨਫਰੰਸ ਲੰਡਨ 'ਚ ਹੋਈ, ਹਿੰਦੂਆਂ ਦੇ ਨੁਮਾਇੰਦੇ ਕਾਂਗਰਸ ਦੇ ਥੱਲੇ, ਮੁਸਲਮਾਨਾਂ ਦੇ ਮੁਸਲਿਮ ਲੀਗ ਦੇ ਥੱਲੇ ਔਰ ਸਿੱਖਾਂ ਦੇ ਅਕਾਲੀ ਦਲ ਦੇ ਥੱਲੇ ਗਏ। ਸੋ ਜ਼ਾਹਰਾ ਤੌਰ ਤੇ ਅਸੀਂ ਥਰਡ ਪਾਰਟੀ ਸੀ ਪਹਿਲੇ ਦਿਨ ਤੋਂ ਹੀ ਜਦੋਂ ਨੈਗੋਸ਼ੀਏਸ਼ਨ ਫਿਰ ਸੈਕੰਡ ਰਾਉਂਡ ਟੇਬਲ ਕਾਨਫਰੰਸ। ਸੋ ਮੁੱਕਦੀ ਗੱਲ ਕਿ ਉਹ ਇਹ ਪੀਰੀਅਡ ਸੀ ਕਿ ਇੱਕ ਪਾਸੇ ਅੰਗਰੇਜ਼ ਵੀ ਸਿੱਖਾਂ ਨੂੰ ਫੀਲਰ ਸੁੱਟ ਰਹੇ ਸੀ ਕਿ ਤੁਸੀਂ ਰਾਵੀ ਤੋਂ ਜਮਨਾ ਤੱਕ ਦੇ ਇਲਾਕੇ ਤੇ ਆਪਣਾ ਹਿਸਟੋਰੀਕਲ ਔਰ ਕਲੇਮ ਕਰੋ, ਅਸੀਂ ਫੇਵਰੇਬਲ ਹੋਵਾਂਗੇ, ਐਕਸੈਸ ਟੂ ਸੀ ਵੀ ਦੇਵਾਂਗੇ। ਦੂਸਰੇ ਪਾਸੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ, ਉਹਨਾਂ ਦੀ ਓਪਨ ਆਫਰ ਸੀ ਸਿੱਖਾਂ ਨੂੰ ਕਿ ਵੀ ਸਿੱਖ ਜੇ ਪਾਕਿਸਤਾਨ ਜੁਆਇਨ ਕਰਨ ਰਾਵੀ ਤੋਂ ਜਮਨਾ ਤੱਕ ਇਹ ਉਹਨਾਂ ਦਾ ਫਾਦਰਲੈਂਡ ਮੰਨਿਆ ਜਾਏਗਾ, 40% ਰਿਜ਼ਰਵੇਸ਼ਨ ਹੋਏਗੀ, ਪੰਜਾਬ ਦਾ ਜਿਹੜਾ ਵੀ ਕੋਈ ਚੀਫ ਮਿਨਿਸਟਰ ਜਾਂ ਗਵਰਨਰ ਉਹਦੇ ਚੋਂ ਇੱਕ ਸਿੱਖ ਹੋਏਗਾ। ਕਿਉਂਕਿ ਇਹ ਦੋਨੋਂ ਹੁਣ ਅਨਫੋਰਚੂਨੇਟ ਪਾਰਟ ਇਹ ਹੈ ਵੀ ਅਸੀਂ ਸਾਡੀ ਲੀਡਰਸ਼ਿਪ ਉਸ ਦੌਰ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ, ਜਿਹੜੇ ਬਹੁਤ ਕੁਰੁਖ ਸੀ, ਉਹਨਾਂ ਨੇ ਹਾਲਾਂ ਮੁਸਲਮਾਨਾਂ ਨੂੰ ਵੀ ਜਿਹੜਾ ਆਪਣੇ ਚੁੰਗਲ 'ਚ ਫਸਾ ਲਿਆ ਸੀ। ਜੇ ਅਸੀਂ ਮੌਲਾਨਾ ਅਬੁਲ ਕਲਾਮ ਆਜ਼ਾਦ ਦੇਖੀਏ, ਹਕੀਮ ਅਜ਼ਮਲ ਖਾਨ ਦੇਖੀਏ, ਸੈਫੁਦੀਨ ਕਿਚਲੂ ਦੇਖੀਏ, ਇਹ ਸਾਰੇ ਬੜੇ ਨੈਸ਼ਨਲਿਸਟ ਬਣੇ ਹੋਏ ਸੀ। ਪਰ ਕਿਉਂਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਕਿਆਦਤ ਦੇ ਥੱਲੇ ਮੁਸਲਿਮ ਲੀਗ, ਜਿਨ੍ਹਾਂ ਨੇ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਡਿਕਲੇਅਰ ਕੀਤਾ, ਉਹ ਗਾਂਧੀ ਔਰ ਨਹਿਰੂ ਦੇ ਸਾਰੇ ਛਲ ਕਪਟ ਨੂੰ ਸਮਝ ਗਏ ਸੀ, ਉਹ ਅੜ ਗਏ ਔਰ ਉਹਨਾਂ ਨੇ ਆਪਣੀ ਕੌਮ ਨੂੰ ਲੀਡ ਕੀਤਾ ਟੁਵਰਡਸ ਫਰੀडम। ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਇਹਨਾਂ ਦੇ ਝਾਂਸੇ 'ਚ ਆ ਗਈ ਔਰ ਮੈਂ ਇਸ ਨੂੰ ਬਾਰ-ਬਾਰ ਕਈ ਵਾਰੀ ਕੋਟ ਕਰਦਾ ਆਪਣੇ ਡਿਫਰੈਂਟ ਇੰਟਰਵਿਊਜ਼ ਕਿ ਜੇ ਅਸੀਂ 1929 ਤੋਂ ਲੈ ਕੇ 1947 ਤੱਕ ਦੇਖੀਏ, ਇੰਨੀਆਂ ਅਸ਼ੋਰੈਂਸਿਸ ਨੇ ਗਾਂਧੀ ਨੇ ਕਿਹਾ ਕਿ ਜੀ ਨੋ ਕਨਸਟੀਟਿਊਸ਼ਨ ਇਨ ਇੰਡੀਆ ਵਿਲ ਬੀ ਐਕਸੈਪਟਡ ਵਿਚ ਵੋਂਟ ਬੀ ਐਕਸੈਪਟਡ ਟੂ ਦ ਸਿੱਖਸ। ਜੀ ਨਹਿਰੂ ਨੇ 1946 ਦੇ ਵਿੱਚ ਜਿਹੜੀ ਕੈਟਾਗੋਰੀਕਲ ਉਹਦੀ ਸਟੇਟਮੈਂਟ ਹੈ ਕਿ ਜੀ ਅਸੀਂ ਜਿਹੜਾ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਬਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਐਨ ਆਟੋਨੋਮਸ ਰੀਜਨ ਇਨ north of India so that they may also be able to experience the glow of freedom। ਬੜੇ ਫਲਾਵਰੀ ਵਰਡ ਨੇ। ਸੋ ਸਾਡੀ ਲੀਡਰਸ਼ਿਪ ਉਹਦੇ 'ਚ ਫਸੀ। ਸੋ ਕਹਿਣ ਦਾ ਜਿਹੜਾ ਸੰਘਰਸ਼ ਦੀ ਸ਼ੁਰੂਆਤ ਇਹ ਹੈ ਵੀ ਅਸੀਂ ਜਿਉਂ ਹੀ 47 'ਚ ਪਾਰਟੀਸ਼ਨ ਹੋਈ, ਪਾਕਿਸਤਾਨ ਹੋਣ 'ਚ ਆਇਆ, ਉਹਦਾ ਪ੍ਰਾਈਸ ਵੀ ਜਿੱਥੇ ਅਨਫੋਰਚੂਨੇਟਲੀ ਦੋਨੋਂ ਪਾਸੇ ਬੜੀ ਬਲੱਡੀ ਸਿਵਲ ਵਾਰ ਹੋਈ, ਪਰ ਅਸੀਂ ਮਾਈਨੋਰਿਟੀ ਹੋਣ ਦੇ ਨਾਤੇ ਉਹਦਾ ਸਭ ਤੋਂ ਜ਼ਿਆਦਾ ਪ੍ਰਾਈਸ ਪੇ ਕੀਤਾ। ਲੱਖਾਂ ਮਾਰੇ ਗਏ ਔਰ ਆਲਮੋਸਟ 40% ਸਿੱਖ ਕਮਿਊਨਿਟੀ ਜਿਹੜੀ ਕਿ ਲਹਿੰਦੇ ਪੰਜਾਬ ਚੋਂ, ਫਰੰਟੀਅਰ ਚੋਂ, ਹਰੀਪੁਰ ਹਜ਼ਾਰੇ ਚੋਂ, ਉਹਨਾਂ ਸਾਰੇ ਇਲਾਕੇ ਕਸ਼ਮੀਰ ਚੋਂ, ਉਹਨਾਂ ਸਾਰੇ ਇਲਾਕਿਆਂ ਚੋਂ ਇੱਧਰ ਆਏ। ਹੁਣ ਸਾਡੀ ਲੀਡਰਸ਼ਿਪ ਤਾਂ ਐਕਸਪੈਕਟ ਕਰਦੀ ਸੀ ਕਿ ਜੀ ਇਹ ਆਪਣਾ ਪ੍ਰੋਮਿਸ ਫੁੱਲਫਿਲ ਕਰਦੇ ਆ, 2-3 ਮਹਿਕਮੇ ਸੈਂਟਰ ਦੇ ਕੋਲ ਰਹਿਣਗੇ, ਡਿਫੈਂਸ ਜਾਂ ਫੋਰਨ ਜਾਂ ਫਾਈਨੈਂਸ, ਬਾਕੀ ਆਟੋਨੋਮਸ ਸਾਨੂੰ ਬਣਾਉਣਗੇ ਜਿਹੜਾ ਇਹਨਾਂ ਦਾ ਇਕਰਾਰ ਹੈ। ਔਰ ਇਸੇ ਦੇ ਥੱਲੇ ਹੀ ਉਹਨਾਂ ਨੇ ਲੀਡਰਸ਼ਿਪ ਨੇ ਇਹਨਾਂ ਦੇ ਨਾਲ ਜੁਆਇਨ ਕਰਨ ਦਾ ਫੈਸਲਾ ਕੀਤਾ ਸੀ। ਪਰ ਅਸੀਂ ਦੇਖਦੇ ਹਾਂ ਕਿ ਪਹਿਲਾ ਸਰਕੂਲਰ 10 ਅਕਤੂਬਰ 1947 ਨੂੰ ਜਿਹੜਾ ਇੰਡੀਅਨ ਹੋਮ ਮਿਨਿਸਟਰੀ ਦਾ ਆਇਆ, ਉਹ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਜਿਹੜੇ ਕਾਨੂੰਨ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਇਹ ਖਤਰਾ ਹੈ। ਫਿਰ ਅਸੀਂ ਕਾਂਸਟੀਟਿਊਐਂਟ ਅਸੈਂਬਲੀ ਦੇਖਦੇ ਹਾਂ। ਕਾਂਸਟੀਟਿਊਐਂਟ ਅਸੈਂਬਲੀ ਜਿਹੜਾ ਕਨਸਟੀਟਿਊਸ਼ਨ 26 ਜਨਵਰੀ 1950 ਨੂੰ ਇੰਪਲੀਮੈਂਟ ਹੁੰਦਾ ਹੈ, ਉਸ ਦੇ ਵਿੱਚ ਡਿਸਕਸ਼ਨ ਚੱਲ ਰਹੀ ਹੈ। ਸਿੱਖ ਤਾਂ ਉਡੀਕਦੇ ਸੀ ਨੁਮਾਇੰਦੇ ਔਰ 2 ਸਿੱਖ ਰਿਪਰੈਜ਼ੈਂਟੇਟਿਵ ਕਾਂਸਟੀਟਿਊਐਂਟ ਅਸੈਂਬਲੀ ਸੀ, ਸਰਦਾਰ ਭੁਪਿੰਦਰ ਸਿੰਘ, ਸਰਦਾਰ ਹੁਕਮ ਸਿੰਘ। ਉਹ ਤਾਂ ਸੀ ਕਿ ਜੇ ਸਾਨੂੰ ਰੀਜਨ ਦੇ, ਉਹਨਾਂ ਨੇ ਤਾਂ ਸਾਨੂੰ ਸੈਪਰੇਟ ਮਜ਼ਹਬ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਆਰਟੀਕਲ 25B ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਹੈ, ਉਹ ਸਿੱਖਾਂ, ਬੁੱਧਿਸਟਾਂ ਔਰ ਜੈਨਾਂ ਨੂੰ ਹਿੰਦੂ ਮੰਨਦਾ ਹੈ। ਇਹ ਉਹ ਪੀਰੀਅਡ ਸੀ। ਸਾਡੀ ਸਟਰਗਲ ਦੀਆਂ ਰੂਟਸ ਜੂਨ 84 'ਚ ਨਹੀਂ ਨੇ। ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਖਾਲਿਸਤਾਨ ਦੀ ਮੰਗ ਆਈ, ਗੱਲ ਇਹ ਨਹੀਂ ਹੈ।
ਜਿਹੜੇ ਦੋਨੋਂ ਰਿਪਰੈਜ਼ੈਂਟੇਟਿਵ ਸੀ ਕਨਸਟੀਟਿਊਐਂਟ ਅਸੈਂਬਲੀ 'ਚ, ਉਹਨਾਂ ਨੇ ਉੱਠ ਕੇ ਕਿਹਾ ਕਿ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਔਰ ਉਹਨਾਂ ਨੇ ਫੈਕਟ ਇਹ ਹੈ ਕਿ ਡੀ ਫੈਕਟੋ ਬੇਸ਼ੱਕ ਸਾਡਾ ਪੰਜਾਬ ਇੰਡੀਅਨ ਮੈਪ 'ਚ ਕੈਪਚਰ ਹੋਇਆ ਹੈ, ਅਸੀਂ ਕੈਪਟਿਵ ਹੈ ਉਹਨਾਂ ਦੇ, ਲੇਕਿਨ ਡੀ ਜੂਰਿਸ ਅਸੀਂ ਇੰਡੀਆ ਦਾ ਹਿੱਸਾ ਪਹਿਲੇ ਦਿਨ ਤੋਂ ਹੀ ਨਹੀਂ, ਕਿਉਂਕਿ ਸਾਡੇ ਨੁਮਾਇੰਦਿਆਂ ਨੇ ਇੰਡੀਅਨ ਕਨਸਟੀਟਿਊਸ਼ਨ ਨੂੰ ਨਹੀਂ ਮੰਨਿਆ। ਔਰ ਇਹ ਸਟਰਗਲ ਦੀ ਸ਼ੁਰੂਆਤ ਸੀ, ਉਹ ਬੇਸ਼ੱਕ ਪੰਜਾਬੀ ਸਪੀਕਿੰਗ ਸਟੇਟ ਲਈ ਸੀ। ਜਦੋਂ ਸਟੇਟ ਬਣੀ ਉਹਦੀ ਕੈਪੀਟਲ ਬਾਹਰ, ਵਾਟਰ ਜਿਹੜੇ ਸਾਡਾ ਲਾਈਫ ਹੈ ਉਹਦਾ ਪਾਣੀ ਦੇ ਉੱਤੇ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ ਨੂੰ ਫਲਾਊਟ ਕਰਕੇ ਜਿਹੜਾ ਰਾਈਪੇਰੀਅਨ ਲਾਅ ਮੰਨਦਾ ਹੈ ਉਹਨਾਂ ਨੇ ਕੰਟਰੋਲ ਲੈ ਲਿਆ। ਔਰ ਉਸ ਤੋਂ ਬਾਅਦ ਇਹ ਐਜੀਟੇਸ਼ਨ ਸ਼ੁਰੂ ਹੋਈ ਕਿ ਭਾਈ ਕੈਪੀਟਲ ਦਿਓ, ਸਾਡਾ ਪਾਣੀਆਂ ਤੇ ਹੱਕ ਦਿਓ, ਪੰਜਾਬੀ ਸਪੀਕਿੰਗ ਏਰੀਆਜ਼ ਬਾਹਰ ਕੱਢ ਕੇ ਹਰਿਆਣਾ ਹਿਮਾਚਲ ਬਣਾ ਦਿੱਤੇ। ਔਰ ਫਿਰ ਅਸੀਂ ਦੇਖਦੇ ਹਾਂ ਕਿ 1982 'ਚ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ, 2 ਲੱਖ ਤੋਂ ਜ਼ਿਆਦਾ ਸਿੱਖ ਗ੍ਰਿਫਤਾਰੀ ਦਿੰਦੇ ਨੇ। ਉਦੋਂ ਤੱਕ ਇਹ ਮੰਗ ਨਹੀਂ ਸੀ, ਉਦੋਂ ਤੱਕ ਵੀ ਸਾਡੀ ਲੀਡਰਸ਼ਿਪ ਸੋਚਦੀ ਸੀ ਕਿ ਵੀ ਸ਼ਾਇਦ ਕੋਈ ਵਰਕਿੰਗ ਅਰੇਂਜਮੈਂਟ ਇਹਨਾਂ ਦੇ 2 ਮਹਿਕਮੇ ਰੱਖ ਲੈਣ ਇਹ ਪੰਜਾਬ ਨੂੰ, ਕਿਉਂਕਿ ਸਾਡਾ ਫਿਕਰ ਇਹ ਹੈ ਵੀ ਅਸੀਂ ਜਿਹੜਾ ਹਿੰਦੂ ਮੈਜੋਰਿਟੀ ਦਾ ਸਮੁੰਦਰ ਹੈ, ਅਸੀਂ ਮਾਈਨੋਰਿਟੀ ਹਾਂ, ਛੋਟੀ ਜਿਹੀ ਮਾਈਨੋਰਿਟੀ ਹੈ, ਔਰ ਅਸੀਂ ਇਹਦੇ 'ਚ ਗਰਕ ਹੋ ਜਾਵਾਂਗੇ ਜੇ ਸਾਡੇ ਕੋਲ ਪੋਲੀਟੀਕਲ ਪਾਵਰ ਨਾ ਆਈ। ਔਰ ਜਿਸ ਕਿਸਮ ਦੇ ਲਾਅ ਇੰਡੀਆ 'ਚ ਪਹਿਲਾਂ ਤਾਂ ਕਨਸਟੀਟਿਊਸ਼ਨਲੀ ਸਾਨੂੰ ਹਿੰਦੂ ਬਣਾਇਆ, ਫਿਰ ਜੋ ਸਾਡੀ ਜ਼ਬਾਨ ਤੋਂ ਮੁਨਕਰ ਹੋਏ, ਔਰ ਜਿਹੜਾ ਸਿਸਟੇਮੈਟਿਕ ਡਿਸਕ੍ਰਿਮੀਨੇਸ਼ਨ ਹਰ ਫੀਲਡ ਸ਼ੁਰੂ ਹੋਈ, ਇਹ ਗੱਲ ਦੀ ਸਮਝ ਆਣੀ ਸ਼ੁਰੂ ਹੋ ਗਈ। ਜਿਹੜੇ ਉਸ ਵੇਲੇ 47 'ਚ ਨਹੀਂ ਵੀ ਸਮਝਦੇ ਸੀ ਉਹਨਾਂ ਨੂੰ ਹੀ ਸਮਝ ਆਣੀ ਸ਼ੁਰੂ ਹੋ ਗਈ ਕਿ ਇਹ ਸਾਡੇ ਨਾਲ ਬਹੁਤ ਵੱਡਾ ਫਰਾਡ ਹੋ ਗਿਆ ਔਰ ਅਸੀਂ ਫਸ ਗਏ ਇਹਨਾਂ ਦੇ ਜਾਲ। ਪਰ ਜਦੋਂ ਫਾਈਨਲੀ ਜੂਨ ਦੇ ਪਹਿਲੇ ਹਫਤੇ ਦਰਬਾਰ ਸਾਹਿਬ ਜਿਹੜੇ ਸਾਡਾ ਪ੍ਰਾਣਾ ਤੋਂ ਪਿਆਰਾ ਹੈ, ਸਾਡਾ ਸਭ ਤੋਂ ਮੁਕੱਦਸ ਥਾਂ ਹੈ, ਉਸ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੁੰਦਾ ਹੈ, 37 ਹੋਰ ਹਿਸਟੋਰੀਕਲ ਗੁਰਦੁਆਰਿਆਂ ਤੇ ਹਮਲਾ ਹੁੰਦਾ ਹੈ, ਸਿੱਖ ਰੈਫਰੈਂਸ ਲਾਇਬ੍ਰੇਰੀ ਔਰ ਨਵੰਬਰ 84 ਦੀ ਨਸਲਕੁਸ਼ੀ, ਇਹ ਸਾਰੇ ਪਾਰਟ ਅਸੀਂ ਅਕਸਰ ਦੁਹਰਾਉਂਦੇ ਹਾਂ, ਮੈਂ ਇਨ ਡਿਟੇਲ 'ਚ ਨਹੀਂ ਜਾਵਾਂਗਾ। ਸੋ ਉਹ ਪੀਰੀਅਡ ਸੀ। ਔਰ ਇਹ ਗੱਲ ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੂੰ ਸਿੱਖਾਂ ਨੇ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਥਰੂ ਦਾ ਡੈਮੋਕ੍ਰੈਟਿਕ ਪ੍ਰੋਸੈਸ, ਉਹਨਾਂ ਨੇ ਇਹ ਗੱਲ ਕਹੀ ਹੋਈ ਸੀ। ਜ਼ਾਹਰ ਹੈ ਕਿ ਬਈ ਪੋਲੀਟੀਕਲ ਤੁਸੀਂ ਜਦੋਂ ਲੀਡਰਸ਼ਿਪ ਕੀ ਆਦਤ ਵੱਲ ਦੇਖਦੇ ਹੋ, ਉਹਨਾਂ ਦਾ ਇਹ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹ ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ। ਜਿਸ ਦਿਨ ਭਾਰਤ ਦੀ ਫੌਜ ਦਾ ਹਮਲਾ ਦਰਬਾਰ ਸਾਹਿਬ ਤੇ ਹੋਇਆ, ਉਸ ਦਿਨ ਖਾਲਿਸਤਾਨ ਦੀ ਸੰਗੇ ਬੁਨਿਆਦ ਨਹੀਂ ਰੱਖੀ ਜਾਏਗੀ। ਸੋ ਜ਼ਾਹਰ ਹੈ ਵੀ ਉਸ ਤੋਂ ਹੀ ਕਲੂ ਲੈ ਕੇ 26 ਜਨਵਰੀ 1986 ਦਾ ਸਰਬੱਤ ਖਾਲਸਾ ਹੋਇਆ ਔਰ 29 ਅਪ੍ਰੈਲ 1986 ਨੂੰ ਫਿਰ ਇਹ ਅਨਇਕਵੀਵੋਕਲ ਡੈਕਲੇਰੇਸ਼ਨ ਆਫ ਖਾਲਿਸਤਾਨ ਸੀ ਕਿ ਭਾਈ ਨੋ ਮੋਰ ਵਿਦ ਇੰਡੀਆ। ਔਰ ਹੁਣ ਅਸੀਂ ਆਪਣੇ ਇੱਕ ਆਜ਼ਾਦ ਤਹਿਰੀਕ ਖਾਲਿਸਤਾਨ ਦੀ ਕਾਇਮੀ ਦੇ ਲਈ, ਕਾਇਮ ਤਾਂ ਉਹ ਹੈ ਪਰ ਉਹ ਆਕੂਪਾਈਡ ਹੈ, ਇਹਨੂੰ ਲਿਬਰੇਟ ਕਰਾਉਣ ਦੇ ਲਈ ਅਸੀਂ ਸੰਘਰਸ਼ ਕਰਾਂਗੇ। ਔਰ ਪਿਛਲੇ 34 ਸਾਲ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ 1.5 ਲੱਖ ਤੋਂ ਜ਼ਿਆਦਾ ਕੌਮ ਦੇ ਨੌਜਵਾਨ ਸਿੰਘ ਸਿੰਘਣੀਆਂ ਜਿਹੜੇ ਨੇ ਉਹ ਇਸ ਆਜ਼ਾਦੀ ਦੀ ਡਗਰ ਦੇ ਉੱਤੇ ਉਹਨਾਂ ਨੇ ਆਪਾ ਕੁਰਬਾਨ ਕੀਤੇ। ਔਰ ਅੱਜ ਵੀ ਉਹ ਸਟਰਗਲ ਜਿਹੜੀ ਹੈ, ਡਾਇਸਪੋਰਾ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਔਰ ਅੱਜ ਡਾਇਸਪੋਰਾ ਸਿੱਖ ਵੀ ਵੱਡੀ ਆਵਾਜ਼ ਬਣੇ ਨੇ। ਜਿਵੇਂ ਕਿ 12 ਅਗਸਤ ਦੀ ਟ੍ਰੈਫਲਗਰ ਸਕੁਆਇਰ ਲੰਡਨ ਦੇ ਵਿੱਚ ਰੈਲੀ ਇਹ ਦੱਸਦੀ ਹੈ। ਔਰ ਜੇ ਤੁਸੀਂ ਇੰਡੀਅਨ ਸਿਸਟਮ ਦਾ ਦੇਖੋ ਕਿ ਕਿਵੇਂ ਉਹਨਾਂ ਨੇ ਰਿਐਕਟ ਕੀਤਾ, ਇਹ ਵੀ ਆਪਣੇ ਆਪ 'ਚ ਸਬੂਤ ਹੈ ਕਿ ਸਿੱਖਾਂ ਲਈ ਪਿਛਲੇ 72 ਸਾਲ 'ਚ ਭਾਰਤ ਦੇ ਨਕਸ਼ੇ ਦੇ ਵਿੱਚ ਔਰ ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਕੁਝ ਵੀ ਸਿੱਖਾਂ ਪ੍ਰਤੀ ਨਹੀਂ ਬਦਲਿਆ ਨਹੀਂ ਹੈ। ਬਿਲਕੁਲ ਸਰਦਾਰ ਸਾਹਿਬ, ਮੈਂ ਤੁਹਾਡੇ ਵੱਲ ਦੁਬਾਰਾ ਆਵਾਂ। ਕਸ਼ਮੀਰ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਕ ਬੈਕਗ੍ਰਾਉਂਡ ਵੀ ਦਿੱਤੀ ਹੈ ਤੇ ਨਾਲ ਜਿਹੜਾ ਤੁਸੀਂ ਕਿਹਾ ਵੀ ਕਸ਼ਮੀਰ ਇਸ ਵਕਤ ਵੋਟ ਮੰਗਦਾ ਹੈ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਦਾ ਜਿਹੜੇ ਕਸ਼ਮੀਰ ਦੇ ਲੋਕ ਨੇ। ਪਰ ਭਾਰਤ ਵੱਲੋਂ ਇੱਕ ਕਲੇਮ ਕੀਤਾ ਜਾਂਦਾ ਹੈ ਕਿ ਜਿਹੜਾ ਕਸ਼ਮੀਰ ਹੈ ਉਹ ਇੰਡੀਆ ਦਾ ਇੰਟੈਗਰਲ ਪਾਰਟ ਹੈ। ਇਹਦੀ ਬੈਕਗ੍ਰਾਉਂਡ ਕੀ ਹੈ? ਇਹ ਕਲੇਮ ਭਾਰਤ ਵੱਲੋਂ ਕਿਸ ਬਿਨਾਹ ਤੇ ਕੀਤਾ ਜਾਂਦਾ ਤੇ ਤੁਹਾਡਾ ਉਹਦੇ ਵਿੱਚ ਰਿਸਪੌਂਸ ਕੀ ਹੈਗਾ? ਉਸ ਦੇ ਵਿੱਚ ਹਿੰਦੁਸਤਾਨ ਦਾ ਨਾਜਾਇਜ਼ ਕਾਬਜ਼ ਤੇ ਕਸ਼ਮੀਰ ਤੇ ਹੈ ਵੀ। ਇਸ ਵਕਤ ਵੀ ਉਹ ਕਾਬਜ਼ ਹੈ, ਇਸ ਵਕਤ ਵੀ ਉਹ ਉੱਥੇ ਜ਼ੁਲਮ ਜ਼ਿਆਦਤੀ ਕਰ ਰਿਹਾ, ਲੇਕਿਨ ਉਸ ਦੇ ਇਸ ਵਿੱਚ ਕੋਈ ਹਕੀਕਤ ਦਾ ਤਾਲੁਕ ਨਹੀਂ ਹੈ ਜੀ। ਖੁਦ ਹੀ ਇੰਡੀਆ ਦੇ ਕਨਸਟੀਟਿਊਸ਼ਨ ਦੀ ਸੈਕਸ਼ਨ 370 ਹੈ, ਜਿਸ ਦੇ ਤਹਿਤ ਉਸ ਵਕਤ ਜਿਹੜੇ ਫਸਟ ਪ੍ਰਾਈਮ ਮਿਨਿਸਟਰ ਸਨ ਨਹਿਰੂ ਸਾਹਿਬ, ਉਹਨਾਂ ਸ਼ੇਖ ਅਬਦੁੱਲਾ ਦੇ ਨਾਲ ਮਿਲ ਕੇ ਤੇ ਇੱਕ ਸਾਜ਼ਿਸ਼ ਕੀਤੀ ਹੈ
ਹਰੀ ਸਿੰਘ ਨੂੰ ਜਨਾਲੀ ਵਿੱਚ ਫਸਾਇਆ, ਕਿਉਂਕਿ ਸਿੱਖਾਂ ਦੀ ਜਨਾਲੀ ਯਾਨੀ ਕਿ ਤਾਰੀਖ ਅਮਰਜੀਤ ਸਿੰਘ ਬੜੀ ਅੱਛੇ ਤਰੀਕੇ ਨਾਲ ਬਿਆਨ ਕੀਤੀ ਹੈ। ਅਸਾਂ ਕਸ਼ਮੀਰ ਵੀ ਜਿਹੜਾ ਹੈ ਸਿੱਖਾਂ ਕੋਲੋਂ ਗਿਆ ਹੈ। ਕਸ਼ਮੀਰ ਵੀ ਜਿਹੜਾ ਮਾਇਦਾ ਅੰਮ੍ਰਿਤਸਰ ਯਾਨੀ ਕਿ 1846 ਦਾ ਹੋਇਆ ਹੈ ਜੀ, ਉਹ ਵੀ ਸਿੱਖਾਂ ਨਾਲ ਯਾਨੀ ਕਿ ਸਾਰੀ ਹਕੀਕਤ ਜੁੜਦੀ ਹੈ। ਲੇਕਿਨ ਇੰਡੀਆ ਦਾ ਕਨਸਟੀਟਿਊਸ਼ਨ ਦੀ ਸੈਕਸ਼ਨ 370 ਇਸ ਗੱਲ ਦੀ ਜ਼ਮਾਨਤ ਦਿੰਦੀ ਹੈ ਕਿ ਉਸ ਦਾ ਸਪੈਸ਼ਲ ਸਟੇਟਸ ਹੈ। ਉਹ ਕੋਈ ਕਸ਼ਮੀਰੀ ਉਸ ਨੂੰ ਪਾਰਟ ਆਫ ਇੰਡੀਆ ਨਹੀਂ ਮੰਨਦੇ। ਇੰਡੀਆ ਕਹਿੰਦਾ ਰਹੇ ਕਿ ਮੇਰਾ ਪਾਰਟ ਹੈ, ਲੇਕਿਨ ਪਾਰਟ ਨਹੀਂ ਹੈ। ਅਗਰ ਪਾਰਟ ਉੱਤੇ ਇੰਡੀਆ ਦਾ ਹੈ ਤਾਂ ਇੰਡੀਆ ਦੇ ਵਿੱਚ ਜਮਹੂਰੀਅਤ ਹੈ, ਇੰਡੀਆ ਦੇ ਵਿੱਚ ਨਾਲੀ ਸਾਰੀ ਗੱਲ ਹੈ। ਕਸ਼ਮੀਰ ਵਿੱਚ ਸਪੈਸ਼ਲ ਕਾਨੂੰਨ ਕਿਉਂ ਹੈ? ਕਸ਼ਮੀਰ ਦੇ ਵਿੱਚ ਨਾਲੀ ਹੋਰ ਕਾਨੂੰਨ ਕਿਉਂ ਹੈ? ਦਿੱਲੀ ਦੇ ਵਿੱਚ ਹੋਰ ਕਾਨੂੰਨ ਕਿਉਂ ਹੈ? ਕਲਕੱਤਾ ਵਿੱਚ ਹੋਰ ਕਾਨੂੰਨ ਹੈ ਔਰ ਕਸ਼ਮੀਰ ਵਿੱਚ ਹੋਰ ਕਾਨੂੰਨ ਹੈ, ਕਿਉਂ? ਇੱਕ ਮੁਲਕ ਵਿੱਚ ਦੋ ਕਾਨੂੰਨ ਤਾਂ ਨਹੀਂ ਹੁੰਦੇ। ਤੇ ਲਿਹਾਜ਼ਾ ਇਹ ਜਿਹੜਾ ਇੰਡੀਆ ਦਾ ਕਲੇਮ ਹੈ ਕਿ ਕਸ਼ਮੀਰ ਜਿਹੜਾ ਹੈ ਇੰਡੀਆ ਦਾ ਪਾਰਟ ਹੈ, ਕਸ਼ਮੀਰੀ ਇਸ ਗੱਲ ਨੂੰ ਨਹੀਂ ਮੰਨਦੇ। ਔਰ ਇੱਕ ਹੋਰ ਮੈਂ ਤੁਹਾਨੂੰ ਮਿਸਾਲ ਦੇਵਾਂਗਾ ਕਿ 1957 ਵਿੱਚ ਹਿੰਦੁਸਤਾਨ ਮੈਨੇਜ ਕੀਤਾ ਜੀ, ਔਰ श्रीनगर ਅਸੈਂਬਲੀ ਦੇ ਵਿੱਚੋਂ ਇੱਕ ਕਰਾਰਦਾਦ ਪਾਸ ਕਰਾਈ। ਉਹ ਅਸੈਂਬਲੀ ਸੀ, श्रीनगर ਦੀ ਅਸੈਂਬਲੀ ਸੀ, ਔਰ ਉਸ ਕਰਾਰਦਾਦ ਪਾਸ ਕੀਤੀ ਹੈ ਕਿ ਅਸੀਂ ਹਿੰਦੁਸਤਾਨ ਦੇ ਨਾਲ ਅਲੱਗ ਕਰਦੇ ਹਾਂ। ਲਿਹਾਜ਼ਾ ਇਸ ਉੱਪਰ ਸਿਕਿਉਰਿਟੀ ਕਾਉਂਸਲ ਦੇ ਵਿੱਚ ਆਇਆ ਮਸਲਾ, ਦੁਬਾਰਾ ਆਇਆ ਔਰ ਸਿਕਿਉਰਿਟੀ ਕਾਉਂਸਲ ਜਨਵਰੀ 1957 ਵਿੱਚ ਕਰਾਰਦਾਦ ਨੰਬਰ 122 ਪਾਸ ਕੀਤੀ ਹੈ ਕਿ ਜਨਾਬ ਇਹ ਗੱਲ ਹਿੰਦੁਸਤਾਨ ਨਹੀਂ ਕਰ ਸਕਦਾ, ਨਾ श्रीनगर ਅਸੈਂਬਲੀ ਕਰ ਸਕਦੀ, ਕਿਉਂਕਿ ਉਹਨਾਂ ਦੇ ਕੋਲ ਇਹ ਇਖਤਿਆਰ ਹੀ ਨਹੀਂ ਹੈ। ਇਟਸ ਅ ਡਿਸਪਿਊਟਡ ਟੈਰੀਟਰੀ। ਜੀ, ਕਸ਼ਮੀਰ ਸਟਿਲ ਡਿਸਪਿਊਟਡ ਟੈਰੀਟਰੀ ਹੈ। ਔਰ ਅੱਜ ਵੀ ਯੂਨਾਈਟਿਡ ਨੇਸ਼ਨ ਨੇ ਜਿਹੜੀ ਕਰਾਰਦਾਦਾਂ ਹੈ ਜਾਂ ਯੂਨਾਈਟਿਡ ਨੇਸ਼ਨ ਦਾ ਜਿਹੜਾ ਮੁਵੱਕਫ ਹੈ ਉਹ ਇਸ ਨੂੰ ਨਾਲੀ ਯਾਨੀ ਡਿਸਪਿਊਟਡ ਟੈਰੀਟਰੀ ਮੰਨਣਾ ਹੈ, ਇੰਡੀਆ ਦਾ ਹਿੱਸਾ ਨਹੀਂ ਮੰਨਦੇ। ਲਿਹਾਜ਼ਾ ਇੰਡੀਆ ਅਗਰ ਕਲੇਮ ਕਰਦਾ ਹੈ ਕਿ ਸਾਡਾ ਹਿੱਸਾ ਹੈ ਤਾਂ ਇਹ ਲੋਕਾਂ ਨੂੰ ਬੇਵਕੂਫ ਬਣਾਉਣੇ ਵਾਲੀ ਗੱਲ ਹੈ, ਇਹ ਲੋਕਾਂ ਨੂੰ ਜਨਾਲੀ ਗਲਤ ਬਿਆਨੀ ਦੀ ਗੱਲ ਹੈ, ਕਿਉਂਕਿ ਯੂਨਾਈਟਿਡ ਨੇਸ਼ਨ ਇਸ ਗੱਲ ਨੂੰ ਨਹੀਂ ਤਸਲੀਮ ਕਰਦੀ। ਅੱਜ ਵੀ ਕਸ਼ਮੀਰ ਦੇ ਅੰਦਰ ਯੂਨਾਈਟਿਡ ਨੇਸ਼ਨ ਦੇ ਮਿਲਟਰੀ ਆਬਜ਼ਰਵਰ ਜਿਹੜੇ ਹੈ ਜੀ ਉੱਥੇ ਮੌਜੂਦ ਹੈ ਔਰ ਇਹ ਇਸ ਸਬੂਤ ਹੈ ਇਸ ਗੱਲ ਦਾ ਕਿ ਉਹ ਡਿਸਪਿਊਟਡ ਟੈਰੀਟਰੀ ਹੈ ਔਰ ਉਸ ਤੇ ਮੁਸਤਕਬਲ ਦਾ ਫੈਸਲਾ ਉਹਨਾਂ ਰੈਜ਼ੋਲੂਸ਼ਨਾਂ ਦੇ ਮੁਤਾਬਕ ਹੋਣਾ ਹੈ ਕਿ ਆਇਆ ਉਹ ਹਿੰਦੁਸਤਾਨ ਦੇ ਨਾਲ ਰਹਿਣੇ ਚਾਹੁੰਦੇ, ਪਾਕਿਸਤਾਨ ਦੇ ਨਾਲ ਰਹਿਣੇ ਚਾਹੁੰਦੇ। ਲਿਹਾਜ਼ਾ ਇੰਡੀਆ ਦੇ ਇਸ ਮੌਕਫ ਦੀ ਕੋਈ ਹਕੀਕਤ ਨਹੀਂ। ਤੇ ਇਹਦੇ ਵਿੱਚ ਕੋਈ ਜਦੋਂ ਅਸੀਂ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਦੇਖਦੇ ਹਾਂ, ਇੰਟਰਨੈਸ਼ਨਲੀ ਕਸ਼ਮੀਰ ਦਾ ਜਿਹੜਾ ਇਸ਼ੂ ਹੈਗਾ ਉਹ ਕਾਫੀ ਹਾਈਲਾਈਟ ਹੁੰਦਾ ਹੈ। ਇੰਟਰਨੈਸ਼ਨਲ ਲੀਡਰਸ ਜਿਹੜੇ ਹੈਗੇ ਨੇ ਉਹ US ਦੇ ਵਿੱਚ ਹੋਣ, ਯੂਰਪ ਦੇ ਵਿੱਚ ਹੋਣ, ਉਹ ਵੀ ਕਸ਼ਮੀਰ ਦੀ ਗੱਲ ਕਰਦੇ ਨੇ। ਤਾਂ ਕੀ ਕਾਰਨ ਕੀ ਬਣਿਆ ਵੀ ਇੰਨੇ ਸਾਲ ਹੋ ਗਏ ਆ, ਇੰਨੇ ਦਹਾਕੇ ਹੋ ਗਏ ਆ, ਡੈਕੇਡਸ ਬੀਤਣ ਤੋਂ ਬਾਅਦ ਵੀ ਜਿਹੜੀ ਕਸ਼ਮੀਰ ਦੀ ਸਟਰਗਲ ਹੈਗੀ ਹੈ ਉਹ ਅੱਜ ਵੀ ਜਾਰੀ ਹੈ। ਜਿਹੜੇ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨਸ ਨੇ ਉਹ ਵੀ ਇੰਪਲੀਮੈਂਟ ਨਹੀਂ ਹੋ ਸਕੇ। ये ठीक है कि इम्प्लीमेंट नहीं होए और ये बड़ी बदकिस्मती है। ये यूनाइटेड नेशन ने एक लिहाज नाल फेलियर है और बड़िया जड़ियाँ कुफ्तां हैं उन्होंने भी फेलियर है कि इन प्रिंसिपली अकॉर्डिंग टू यानी कि लॉ ऑफ नेचुरल जस्टिस और इंटरनेशनल यानी कि मसलन जो होना चाहिए उसके मुताबिक तो ये होना इम्प्लीमेंट होना चाहिए था, लेकिन ये बात इस वक्त तक नहीं हो सकी। लेकिन आपने हाल ही में देखा कि जिनेवा में ह्यूमन राइट्स के कमीशन ने जो एक करारदाद पास की है या एक रिपोर्ट तैयार की है जिसके अंदर जनाली मकबूजा कश्मीर में होने वाली जुल्म और ज़्यादती का तबसरा किया है जी, और उसमें उन्होंने जो हिंदुस्तान की तरफ से ज़्यादतियाँ हो रही हैं उसके बारे में उन्होंने उस रिपोर्ट के अंदर बड़ा अहाता किया है और बहुत लंबी चौड़ी वो रिपोर्ट है। और उसमें उन्होंने ये कहा है कि एक कमीशन जाना चाहिए जो हिंदुस्तान के अंदर वहाँ मकबूजा कश्मीर के अंदर जाए और वहाँ होने वाली जुल्म ज़्यादती का भी वो जायज़ा ले, आज़ाद कश्मीर में भी वो जाए और वहाँ पर अगर कोई शिकायत है तो उसका भी जायज़ा ले जी। तो पाकिस्तान ने तो उस कमीशन को ये अलाउ किया है कि वो आ सकता है, आज़ाद कश्मीर की गवर्नमेंट ने भी अलाउ किया है वो आ सकता है, लेकिन हिंदुस्तान ने उसको अलाउ नहीं किया। वो इसलिए कि हिंदुस्तान में प्रॉब्लम ये है कि वो जो जुल्म और ज़्यादती करदा है हिंदुस्तान उठे हैं उस बेनकाब हो सकती है, वो सामने आ सकती है। लखा लोगों ने उतना इजतमाही कबरा मौजूद है कि लोगों नाल जुल्म और ज़्यादती कर रहे, बच्चों को अन्ना कर दिता गया, बच्चों को गोलियां मार के अन्ना कर दिते गया, बीबियां नू नाली ज़्यादतियां कीतियां गईयां, बेशुमार
ਸਕੂਲ ਦੇ ਸਟੂਡੈਂਟਸ ਨੂੰ ਜਨਾਨੀ ਜ਼ਿਆਦਤੀਆਂ ਕੀਤੀਆਂ ਗਈਆਂ। ਸਾਡੀ ਜਿਹੜੀ ਲੀਡਰਸ਼ਿਪ ਹੈ ਕਸ਼ਮੀਰ ਦੇ ਅੰਦਰ, ਅਲੀ ਗਿਲਾਨੀ ਸਾਹਿਬ ਹੈ, ਉਮਰ फारूक साहब है, अपना मीरवास साहब है, यासीन मलिक साहब है, शबीर शाह है, दूसरे सैकड़ों लोग जड़े हैं वो बिहाइंड बाहर हैं और वो जेलों में यानी कि हैं और इन्हें लोगों तक अप्रोच ही नहीं करने दिते जाने। कल जनाली आज़ादी का जोड़ा दिन बनाया श्रीनगर के विच मुकम्मल हड़ताल सी, श्रीनगर के विच लोग नहीं सी। लिहाजा अगर लोग ये समझने होवन कि वो इंडिया का हिस्सा है तो वो सैलीब्रेट करन। वो उत्थे जनाली हड़ताल उन्हें क्यों की थी? कोई दुकान नहीं सी खोली, कोई कारोबार नहीं होया। इस गल्ला कि लोग ये समझते हैं कि असी हिंदुस्तान का हिस्सा नहीं हाँ, साढ़े नाल हिंदुस्तान जुल्म कर रहा, ज्यादती कर रहा और नाजायज़ कर रहा। तो लिहाजा ये जड़ा हिंदुस्तान का क्लेम है ये गलत है ਜੀ। ਮੈਂ ਦੁਬਾਰਾ ਮੈਂ ਤੁਹਾਡੇ ਕੋਲ ਵੀ ਆਉਣਾ ਸੀਗਾ ਵੀ ਜਿਵੇਂ ਸਰਦਾਰ ਸਾਹਿਬ ਨੇ ਗੱਲ ਕੀਤੀ ਵੀ ਜਿਹੜਾ ਕਸ਼ਮੀਰ ਹੈਗਾ ਉਹਦੇ ਨਾਲ ਸਿੱਖਾਂ ਦਾ ਵੀ ਜਿਹੜਾ ਗੂੜਾ ਕਨੈਕਸ਼ਨ ਹੈਗਾ। ਸੋ ਹਿਸਟੋਰੀਕਲ ਕਨੈਕਸ਼ਨ ਕੀ ਹੈ ਸਿੱਖਾਂ ਦਾ ਕਸ਼ਮੀਰ ਦੇ ਨਾਲ, ਤੇ ਦੋਵੇਂ ਜਿਹੜੀਆਂ ਸਟਰਗਲਸ ਨੇ ਉਹਨਾਂ ਨੂੰ ਜਦੋਂ ਤੁਸੀਂ ਸਾਹਮਣੇ ਰੱਖ ਕੇ ਦੇਖਦੇ ਹੋ ਤਾਂ ਕੀ ਨਿਕਲ ਕੇ ਆਉਂਦਾ? ਦੇਖੋ ਬੜਾ ਰੈਲੇਵੈਂਟ ਸਵਾਲ ਹੈ। ਇੱਕ ਗੱਲ ਇਹ ਸਮਝਣ ਵਾਲੀ ਹੈ ਕਿ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤੇ ਜਿਹੜੇ ਮੂਲ ਰੂਪ 'ਚ ਜਾਂ ਫੰਡਾਮੈਂਟਲੀ ਜਿਹੜੇ ਉਸ ਐਥਨੀਸਿਟੀ 'ਚੋਂ ਸਿੱਖ ਧਰਮ 'ਚ ਆਏ, ਜਿਵੇਂ ਪੰਜਾਬ ਦੇ ਸਿੱਖ ਪਹਿਲੇ ਨੇ, ਕਸ਼ਮੀਰ ਦੇ ਸਿੱਖ ਕਿਉਂਕਿ ਗੁਰੂ ਨਾਨਕ ਸਾਹਿਬ ਕਸ਼ਮੀਰ ਗਏ ਔਰ ਜਿਹੜੇ ਕਸ਼ਮੀਰੀ ਮੂਲ ਦੇ ਸਿੱਖ ਨੇ ਉਹ 5.5 ਸਦੀਆਂ ਤੋਂ ਹੀ ਉਹ ਕਸ਼ਮੀਰੀ ਨੇ ਐਵਰੀ ਇੰਚ। ਜਿਸ ਤਰ੍ਹਾਂ ਜਿਹੜਾ ਹੈ ਉਹ ਅਫਗਾਨ ਜਿਹੜੇ ਸਿੱਖ ਨੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸਿੱਖ ਨੇ। ਸੋ ਇਹ ਸਿੱਖੀ ਦਾ ਸੰਬੰਧ ਤਾਂ ਜਦੋਂ ਅਸੀਂ ਕਸ਼ਮੀਰ ਕਹਿੰਦੇ ਆ ਇਹਦਾ ਮਤਲਬ ਅੱਜ ਦਾ ਜੰਮੂ ਐਂਡ ਕਸ਼ਮੀਰ ਹੈ ਔਰ ਜੰਮੂ ਕਸ਼ਮੀਰ 'ਚ ਲੱਦਾਖ ਵੀ, ਜੰਮੂ ਵੀ ਔਰ ਕਸ਼ਮੀਰ ਵਾਦੀ ਵੀ, ਇਹਦੇ 3 ਖਿੱਤੇ ਬਣਦੇ ਨੇ ਜੀ। ਫਿਰ ਅਸੀਂ ਦੇਖਦੇ ਹਾਂ ਵੀ ਸਾਡਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਕਸ਼ਮੀਰ 'ਚ ਜਾਂਦੇ ਨੇ, ਉਹਨਾਂ ਦੇ ਗੁਰਦੁਆਰੇ ਨੇ, 7ਵੇਂ ਪਾਤਸ਼ਾਹ ਵੀ ਜਾਂਦੇ ਨੇ। ਔਰ ਮੈਂ ਇਹਨੂੰ ਕੱਟ ਸ਼ਾਰਟ ਕਰਾਂ ਕਿ ਜਦੋਂ 18ਵੀਂ ਸਦੀ 'ਚ ਸਰਕਾਰੇ ਖਾਲਸਾ ਜੀ ਉਹਦੇ ਥੱਲੇ ਲਾਹੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ 1799 'ਚ ਜਿਹੜੇ ਕਾਬਜ਼ ਹੁੰਦੇ ਨੇ, ਉਦੋਂ ਕਸ਼ਮੀਰ ਜਿਹੜਾ ਹੈ ਅਫਗਾਨਿਸਤਾਨ ਦੇ ਕਬਜ਼ੇ 'ਚ ਸੀ। ਅਫਗਾਨਿਸਤਾਨ ਵੱਲੋਂ ਜਿਹੜਾ ਮੁਕਰਰ ਗਵਰਨਰ ਹੈ ਜਾਂ ਇੰਚਾਰਜ ਉੱਥੇ ਹੁੰਦਾ ਸੀ। ਸੋ ਸਿੱਖਾਂ ਦੇ ਕਬਜ਼ੇ 'ਚ ਜਿਹੜਾ ਇਹ ਕਸ਼ਮੀਰ ਹੈ 1819 ਦੇ ਵਿੱਚ ਆਇਆ। ਔਰ ਜਿਵੇਂ ਸਵਾਰ ਖਾਨ ਸਾਹਿਬ ਨੇ ਗੱਲ ਕੀਤੀ ਕਿ 1846 'ਚ ਜਿਹੜੀ ਪਹਿਲੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਹੁੰਦੀ ਹੈ, ਹੁਣ ਇਹ ਜਿਹੜੇ ਜਿਨ੍ਹਾਂ ਡੋਗਰਿਆਂ ਦੀ ਔਲਾਦ ਹਰੀ ਸਿੰਘ ਅਲਟੀਮੇਟਲੀ 47 ਦੇ ਵਿੱਚ ਸੀ, ਜਿਹਨੇ ਇਹ ਕਹਿੰਦੇ ਨੇ ਜੀ ਉਹਨੇ ਐਕਸੀਡ ਕੀਤਾ, ਜਿਹੜਾ ਬਿਲਕੁਲ ਗਲਤ ਹੈ। ਇਹਨਾਂ ਦਾ ਬੇਸ ਹੀ ਗੱਦਾਰੀ ਦੇ ਉੱਤੇ ਖੜਾ ਹੈ। ਇਹ ਬੜੇ ਥਰਡ ਰੇਟ ਜੇ ਆਮ ਲੋਕਾਂ 'ਚੋਂ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਇਹ 3 ਭਰਾ ਲਾਹੌਰ 'ਚ ਆਏ ਔਰ ਸਿੱਖ ਦਰਬਾਰ ਦੇ ਵਿੱਚ ਹੌਲੀ ਹੌਲੀ ਉੱਪਰ ਤੱਕ ਇਹਨਾਂ ਨੂੰ ਇਹ ਪਹੁੰਚੇ। ਰਾਜੇ ਦਾ ਖਿਤਾਬ ਇਹਨਾਂ ਨੂੰ ਦਿੱਤਾ ਹੋਇਆ ਸੀ ਪਰ ਇਹ ਆਟੋਨੋਮਸ ਨਹੀਂ ਸੀ। ਪਰ ਇਹਨਾਂ ਨੇ ਸਿੱਖ ਰਾਜ ਦੇ ਨਾਲ ਗੱਦਾਰੀ ਕੀਤੀ, ਅੰਗਰੇਜ਼ਾਂ ਦੀ ਮਦਦ ਕੀਤੀ। ਜਿਹਨੂੰ ਸ਼ਾਹ ਮੁਹੰਮਦ ਜਦੋਂ ਉਸ ਜੰਗ ਦੇ ਨਤੀਜੇ ਕਹਿੰਦਾ ਤੇ ਉਹ ਕਹਿੰਦਾ ਵੀ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਜ਼ਾਹਰ ਹੈ ਕਿ ਇਹ ਬੇਸ਼ੱਕ ਉਹਨੂੰ ਕਿਹਾ ਗਿਆ ਜੀ ਉਹ ਜਿੰਨਾ ਉਹਨਾਂ ਨੇ ਫਾਈਨ ਪਾਇਆ ਅੰਗਰੇਜ਼ਾਂ ਨੇ, ਉਹ ਲਾਹੌਰ ਦਾ ਖਜ਼ਾਨਾ ਨਹੀਂ ਸੀ ਦੇਣ ਲਈ। ਔਰ 72 ਲੱਖ ਕੇ ਕਿੰਨੇ ਰੁਪਈਏ 'ਚ ਉਹਦੇ ਗੁਲਾਬ ਸਿੰਘ ਦੇ ਪਿਓ ਨੇ ਲਿਆਂਦਾ ਸੀ 72 ਲੱਖ। ਉਹੀ ਜਿਹੜਾ ਲਾਹੌਰ ਦਾ ਖਜ਼ਾਨਾ ਲੁੱਟ ਕੇ ਲਗਾਏ ਹੋਏ ਸੀ ਮਹਾਰਾਣੀ ਚੰਦ ਕੌਰ ਜੀ ਦੀ ਸਮਾਧ ਅੱਜ ਵੀ ਜੰਮੂ 'ਚ ਹੈ, ਜਿਹਨੂੰ ਬਾਅਦ 'ਚ ਇਹਨਾਂ ਨੇ ਪੱਥਰ ਮਾਰ ਕੇ ਮਰਵਾ ਦਿੱਤਾ, ਉਹੀ ਸੀ। ਸੋ ਇਹਨਾਂ ਦੀ ਬੇਸ ਹੀ ਡੋਗਰਾ ਰਾਜ ਦੀ ਗੱਦਾਰੀ ਦੇ ਉੱਤੇ ਖੜੀ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਅਸੀਂ ਅੱਜ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ, ਇਸ ਵੇਲੇ ਵੀ 2-3 ਲੱਖ ਦੇ ਕਰੀਬ ਸਿੱਖ, 3 ਲੱਖ ਦੇ ਨੇੜੇ ਜੰਮੂ ਕਸ਼ਮੀਰ 'ਚ ਨੇ, ਕਸ਼ਮੀਰ ਵਾਦੀ 'ਚ। ਔਰ ਸਿੱਖ ਇਹਦੇ ਬਾਵਜੂਦ ਕਿ ਇਹਨਾਂ ਨੇ ਜਗਮੋਹਨ ਨੂੰ ਗਵਰਨਰ ਲਾ ਕੇ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ, ਕਿਉਂਕਿ ਇਹ ਵੀ ਇਹਨਾਂ ਦੀ ਲਾਈਨ ਸੀ, ਲੇਕਿਨ ਜਿਹੜਾ ਕਸ਼ਮੀਰੀ ਸਿੱਖ ਹੈ ਉਹ ਆਪਣੀ ਜ਼ਮੀਨ ਦੇ ਨਾਲ ਵੀ, ਸਰਜ਼ਮੀਨ ਨਾਲ ਵੀ ਜੁੜਿਆ ਹੋਇਆ ਹੈ, ਕਸ਼ਮੀਰੀ ਭਰਾਵਾਂ ਨਾਲ ਵੀ ਜੁੜਿਆ ਹੋਇਆ। ਇਹਦੇ ਬਾਵਜੂਦ ਕਿ ਜਦੋਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ 'ਚ ਪਹੁੰਚਦੇ ਨੇ ਔਰ ਇਹ 35 ਸਿੱਖਾਂ ਦਾ ਜਿਹੜਾ ਕਤਲੇਆਮ ਉੱਥੇ ਚਿੱਠੀ ਸਿੰਘਪੁਰਾ ਜ਼ਿਲ੍ਹਾ ਅਨੰਤਨਾਗ ਦੇ ਪਿੰਡ 'ਚ ਕਰਵਾਇਆ ਗਿਆ, ਇਸ ਗੱਲ ਦੇ ਸਬੂਤ ਨੇ। ਮੈਂ ਅਕਸਰ ਇਹਨੂੰ ਕੋਟ ਕਰਦਾ ਹਾਂ ਕਿ ਜਿਹੜੀ ਪ੍ਰੈਜ਼ੀਡੈਂਟ ਕਲਿੰਟਨ ਦੀ ਸੈਕਟਰੀ ਆਫ ਸਟੇਟ ਸੀ ਮੈਡਲਿਨ ਐਲਬਰਾਈਟ, ਉਹਨੇ ਕਿਤਾਬ ਲਿਖੀ ਹੈ ਮਾਈਟੀ ਐਂਡ ਐਲਮਾਈਟੀ, ਔਰ ਉਹਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ।
ਔਰ ਉਹਦੇ 'ਚ ਉਹਨੇ ਕਿਹਾ ਵੀ ਜਦੋਂ ਮੈਂ ਉੱਥੇ ਲੈਂਡ ਕੀਤਾ 35 ਸਿੱਖ ਹਿੰਦੂ ਮਿਲੀਟੈਂਟਸ ਨੇ ਮਾਰੇ। ਜ਼ਾਹਰ ਹੈ ਇੰਡੀਅਨ ਏਜੰਸੀਆਂ ਦਾ ਕੰਮ ਹੈ ਜਿਸ ਕਿਸਮ ਦਾ ਇਹ ਕਰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਜੰਮੂ ਕਸ਼ਮੀਰ ਦੇ ਨਾਲ ਸਾਡਾ ਹਿਸਟੋਰੀਕਲ ਤਾਲੁਕ ਵੀ ਹੈ, 1846 ਦੇ ਹਵਾਲੇ ਨਾਲ ਸਾਡਾ ਉਸ ਦੇ ਨਾਲ ਦੂਸਰਾ ਜਿਹੜੀ ਵੀ ਸਮੱਸਿਆ ਅੱਜ ਹੈ ਉਹਦੇ ਨਾਲ ਵੀ ਸੰਬੰਧ ਜੁੜਦਾ ਹੈ, ਔਰ ਇਹਦੇ ਨਾਲ ਈਵਨ ਬਾਰਡਰਿੰਗ ਜਦੋਂ ਸਾਡੀ ਕਿਉਂ ਦੋਨੋਂ ਤਹਿਰੀਕਾਂ ਦੀ ਅਹਿਮੀਅਤ ਹੈ। ਔਰ ਅਸੀਂ ਜਦੋਂ ਬਾਹਰ ਇਕੱਠੇ ਕੰਮ ਕਰਦੇ ਹਾਂ, ਇੱਕ ਬੜੇ ਪਪੂਲਰ ਜਿਹੜੇ ਸਿਆਣੇ ਸੱਜਣ ਸਨ ਉਹਨਾਂ ਨੇ ਇੱਕ ਵਾਰ ਇਹ ਕਿਹਾ ਸੀ ਕਿ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ। ਮਤਲਬ ਇਹ ਹੈ ਕਿ ਜਿਹੜੀ ਕਸ਼ਮੀਰ ਦੀ ਆਜ਼ਾਦੀ ਹੈ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਜੇ ਸਿੱਖ ਲਿਬਰੇਟ ਹੁੰਦੇ ਨੇ ਤੇ ਕਸ਼ਮੀਰ ਵੀ ਲਿਬਰੇਟ ਹੋਏਗਾ। ਔਰ ਦੂਸਰਾ ਸਾਡਾ ਜਿਹੜਾ ਜ਼ੁਲਮ ਕਰਨ ਵਾਲਾ ਜ਼ਾਲਮ ਹੈ ਉਹ ਇੱਕੋ ਹੈ। ਔਰ ਇਸ ਗੱਲ ਨੂੰ ਜਿਵੇਂ ਇਹਨਾਂ ਨੇ ਵੀ ਬਿਗਨਿੰਗ 'ਚ ਕਿਹਾ ਸੀ, ਸਾਡੀ ਲੜਾਈ ਕੋਈ ਹਿੰਦੂ ਧਰਮ ਨਾਲ ਨਹੀਂ ਹੈ ਜਾਂ ਭਾਰਤ ਦੇ ਲੋਕਾਂ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਔਰ ਜਿਵੇਂ ਇੰਡੀਅਨ ਸਟੇਟ ਨੇ ਜੋ ਕੁਝ ਪੰਜਾਬ ਦੇ ਵਿੱਚ ਸਿੱਖਾਂ ਨਾਲ ਪੂਰਾ 1984 ਤੋਂ 1995 ਤੱਕ ਇੱਕ ਜਨਰੇਸ਼ਨ ਸਾਰੀ ਮਾਰ ਮੁਕਾਈ, ਔਰ ਉਸੇ ਤਰ੍ਹਾਂ ਉਹਨਾਂ ਨੇ ਆਪਣੀਆਂ ਬਲੈਕ ਕੈਟਸ ਵਿੱਚ ਵਾੜੀਆਂ, ਇਨਫਿਲਟ੍ਰੇਟਰਸ ਲਿਆਂਦੇ, ਉਹਨਾਂ ਤੋਂ ਗਲਤ ਕੰਮ ਕਰਵਾਏ, ਉਹ ਸੰਘਰਸ਼ ਦੇ ਖਾਤੇ 'ਚ ਪਾਏ। ਇਹੀ ਕੁਝ ਕਸ਼ਮੀਰ 'ਚ 1988-89 ਤੋਂ ਚੱਲ ਰਿਹਾ। ਅੱਜ ਹਾਲਾਤ ਉੱਥੇ ਇਹ ਨੇ ਕਿ 7 ਲੱਖ ਫੌਜ ਉੱਥੇ ਬਿਠਾਈ ਹੋਈ ਹੈ। ਪੈਲਟ ਗਨਸ ਦੇ ਇਸਤੇਮਾਲ ਨਾਲ ਸੈਂਕੜਿਆਂ ਬੱਚੇ ਨਬੀਨੇ ਕਰ ਦਿੱਤੇ ਗਏ ਨੇ, ਅੰਨੇ ਬਣਾ ਦਿੱਤੇ ਗਏ ਨੇ। ਔਰ ਇਸ ਸਭ ਦੇ ਬਾਵਜੂਦ ਇੱਕ ਤਾਂ ਸੀਨਾ ਜ਼ੋਰੀ ਦਿਖਾ ਰਹੇ ਨੇ, ਔਰ ਫਿਰ ਉਹੀ ਝੂਠ ਜਿਹੜਾ ਪੰਜਾਬ ਦੇ ਹਵਾਲੇ ਨਾਲ ਅੱਜ ਵੀ ਰਿਪੀਟ ਕਰ ਰਹੇ ਨੇ ਕਿ ਜੀ ਇਹ ਤਾਂ ਮੁੱਠੀ ਭਰ ਲੋਕ ਨੇ ਜੀ ਜਿਨ੍ਹਾਂ ਨੂੰ ਜਿਹੜੇ ਆਜ਼ਾਦੀ ਮੰਗਦੇ ਨੇ। ਪੰਜਾਬ ਦੇ ਲੋਕ ਤਾਂ ਨਹੀਂ ਮੰਗਦੇ, ਸਿੱਖ ਤਾਂ ਨਹੀਂ ਮੰਗਦੇ। ਔਰ ਇਹੀ ਗੱਲ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਵੀ ਜਿਹੜੀ ਕਸ਼ਮੀਰੀਆਂ ਦੀਆਂ ਜੈਨੂਇਨ ਪੋਲੀਟੀਕਲ ਐਸਪੀਰੇਸ਼ਨਸ ਨੇ ਉਹਨਾਂ ਨੂੰ ਕ੍ਰਸ਼ ਕਰਕੇ ਜੀ ISI ਕਰਵਾ ਰਹੀ ਹੈ ਜੀ, ਇਹ ਪਾਕਿਸਤਾਨ ਕਰਵਾ ਰਿਹਾ ਜੀ। ਉਹ ਬਾਰਡਰ ਤੁਹਾਡਾ, ਤੁਸੀਂ ਫੌਜ 7 ਲੱਖ ਬਿਠਾਈ ਹੋਈ ਹੈ, ਜੇ ਕਸ਼ਮੀਰ ਦੇ ਲੋਕ ਨਹੀਂ ਖਲੋਤੇ ਆਜ਼ਾਦੀ ਲਈ ਤਾਂ ਫਿਰ ਜ਼ਿਆਦਾ ਫੌਜ ਸਾਰੀ ਬਰਖਾਸਤ ਕਰੋ ਵੀ ਤੁਸੀਂ ਕਿਉਂ ਬਾਰਡਰ ਗਾਰਡ ਨਹੀਂ ਕਰ ਸਕਦੇ। ਸੋ ਕੁੱਲ ਮਿਲਾ ਕੇ, ਔਰ ਇਹਦੇ 'ਚ ਇੱਕ ਗੱਲ ਦਾ ਹੋਰ ਧਿਆਨ ਦੇਣ ਵਾਲਾ ਹੈ ਵੀ 3 ਭਾਰਤ ਦੀਆਂ ਐਸੀਆਂ ਸਟੇਟਾਂ ਨੇ ਜਿੱਥੇ ਮਾਈਨੋਰਿਟੀਜ਼ ਮੈਜੋਰਿਟੀ 'ਚ ਨੇ ਜੀ। ਸਿੱਖ ਪੰਜਾਬ 'ਚ ਮੈਜੋਰਿਟੀ ਨੇ, ਮੁਸਲਮਾਨ ਕਸ਼ਮੀਰ 'ਚ ਨੇ, ਔਰ ਕ੍ਰਿਸਚੀਅਨ ਨਾਗਾਲੈਂਡ 'ਚ ਨੇ। ਹੁਣ ਪਿਛਲੇ 72 ਸਾਲ 'ਚ ਐਸੀ ਕੀ ਬਿਮਾਰੀ ਹੈ ਇੰਡੀਅਨ ਸਟੇਟ ਨੂੰ ਕਿ ਇਹ ਤਿੰਨੋਂ ਹੀ ਸਟੇਟਾਂ ਬੋਇਲਡ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਹੀ ਜਾ ਕੇ ਨਸਲਕੁਸ਼ੀ ਹੋਈ ਹੈ। ਸੋ ਜ਼ਾਹਰ ਹੈ ਕਿ ਇਹਨਾਂ ਸਟੇਟਾਂ ਦੇ ਲੋਕਾਂ ਦੇ ਨਾਲ, ਔਰ ਅੱਜ ਤਾਂ ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨਾਂ ਦਾ ਹਾਲ ਕੀ ਕੀਤਾ ਹੋਇਆ ਹੈ, ਕੋਈ ਲਵ ਜਿਹਾਦ, ਕੋਈ ਫਲਾਣਾ ਤੇ ਕੋਈ ਟਿਮਕੇ ਦੇ ਨਾਂ ਥੱਲੇ ਲਿੰਚਿੰਗ। ਔਰ ਆ ਮੋਦੀ ਅੱਜ ਐਡਰੈਸ ਕਰ ਰਿਹਾ ਸੀ ਰੈੱਡ ਫੋਰਟ ਤੋਂ, ਉਹ ਕੋਈ ਫੁੱਲ ਖਿੜਿਆ 12 ਸਾਲ ਬਾਅਦ ਉਹਦੀ ਗੱਲ ਕਰ ਰਿਹਾ, ਲਿੰਚਿੰਗ ਦੇ ਲਈ ਕੋਈ ਲਫ਼ਜ਼ ਨਹੀਂ ਹੈ। ਔਰ ਉਹ ਕਹਿ ਰਿਹਾ ਕਸ਼ਮੀਰ ਮਸਲੇ ਦਾ ਹੱਲ ਗੋਲੀ ਸੇ ਨਹੀਂ ਹੋਗਾ। ਉਹ ਗੋਲੀ ਕੌਣ ਚਲਾ ਰਿਹਾ, ਫੌਜ ਕਿਹਨੇ ਰੱਖੀ ਹੋਈ ਹੈ, ਕੌਣ ਉੱਥੇ ਬੇਗੁਨਾਹ ਨੂੰ ਜਾ ਕੇ ਮਾਰ ਰਿਹਾ। ਔਰ ਜਿਵੇਂ ਸਵਾਰ ਖਾਨ ਸਾਹਿਬ ਨੇ ਮੈਂਸ਼ਨ ਕੀਤਾ, ਪਹਿਲੀ ਵਾਰ ਹੈ ਕਿ ਇਹਨਾਂ 48-49 ਸਾਲਾਂ 'ਚ ਯੂਨਾਈਟਿਡ ਨੇਸ਼ਨਸ ਦੀ ਸਪੈਸ਼ਲ ਰਿਪੋਰਟ 50+ ਪੇਜਿਸ ਦੀ ਹੈ ਜਿਹਦੇ 'ਚ ਵਿਦ ਫੈਕਟਸ ਉਹਨਾਂ ਨੇ ਕੋਟ ਕੀਤਾ ਵੀ ਉੱਥੇ ਕੀ ਹੋ ਰਿਹਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਕਸ਼ਮੀਰੀਆਂ ਨਾਲ ਸਾਡੀ ਸਿਰਫ ਸਿੰਪਥੀ ਨਹੀਂ ਹੈ, ਐਮਪੈਥੀ ਹੈ, ਕਿਉਂਕਿ ਅਸੀਂ ਵੀ ਉਸ ਦਰਦ ਨੂੰ ਹੰਡਾਇਆ ਹੋਇਆ ਹੈ, ਸਾਡੀ ਡੈਸਟਨੀ ਵੀ ਇੱਕ ਹੈ। ਔਰ ਅਲਟੀਮੇਟਲੀ ਅਸੀਂ ਕੱਲ ਨੂੰ ਜਿੱਥੇ ਪਾਕਿਸਤਾਨ ਸਾਡਾ ਗੁਆਂਢੀ ਦੇਸ਼ ਬਣਨਾ ਹੈ, ਖਾਲਿਸਤਾਨ ਦਾ ਹਮਸਾਇਆ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਕਸ਼ਮੀਰ ਅਮਨ ਅਮਾਨ ਦੇ ਨਾਲ ਆਪਣਾ ਹੱਕ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਔਰ ਅਸੀਂ ਇਹ ਜੰਮੂ ਕਸ਼ਮੀਰ ਦੇ ਲੋਕਾਂ ਤੇ ਛੱਡਦੇ ਹਾਂ ਵੀ ਉਹਨਾਂ ਨੇ ਕੀ ਚੋਇਸ ਲੈਣੀ ਹੈ। ਔਰ ਇਹਦੇ ਬਾਰੇ ਬੜੇ ਕਲੀਅਰ UN ਦੇ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਨੇ। ਸੋ ਜਿਹੜੀ ਗੱਲ UN ਨੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਮੰਨੀ ਪਲੇਬਿਸਾਈਟ, ਅਸੀਂ ਉਹੀ ਮੰਗ ਜੇ ਅੱਜ ਲੰਡਨ ਦੇ ਵਿੱਚ ਰੈਲੀ ਹੁੰਦੀ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਹੈ, ਬਿਲਕੁਲ ਪੀਸਫੁਲ ਹੈ, ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ। ਔਰ ਤੁਸੀਂ ਇੰਡੀਅਨ ਮੀਡੀਆ ਚੁੱਕ ਕੇ ਦੇਖ ਲਓ ਕਿਵੇਂ ਉਹਨਾਂ ਨੂੰ ਅੱਗ ਲੱਗੀ ਹੋਈ ਹੈ। ਇੰਡੀਅਨ ਗਵਰਨਮੈਂਟ ਨੇ 3 ਡਿਮਾਰਸ਼ੇ ਜਿਹੜੇ ਨੇ ਉਹ UK ਗਵਰਨਮੈਂਟ ਨੂੰ ਭੇਜੇ ਕਿ ਜੀ ਇਹ ਤੁਸੀਂ ਇਕੱਠ ਹੋਣ ਨਾ ਦਿਓ। ਇਹੀ ਨਹੀਂ ਵੀ ਉਹ ਲੋਕਾਂ ਦੀ, ਸਿੱਖਾਂ ਦੀ ਜਾਂ ਕਸ਼ਮੀਰੀਆਂ ਦੀ ਆਜ਼ਾਦੀ ਦਾ ਗਲਾ ਉਹਨਾਂ ਨੇ ਉੱਥੇ ਕੁੱਟਿਆ ਹੋਇਆ ਹੈ। ਉਹ ਡਾਇਸਪੋਰਾ ਕਮਿਊਨਿਟੀ ਦੇ ਵਿੱਚ ਇਹਨਾਂ ਮੁਲਕਾਂ 'ਚ ਜਿਹੜੇ ਰਹਿਣ ਵਾਲੇ ਸਾਡੇ ਸ਼ਹਿਰੀ ਨੇ, ਸਿੱਖ ਹੋਣ ਕਸ਼ਮੀਰੀ ਹੋਣ, ਉਹਨਾਂ ਦੇ ਹੱਕ ਵੀ ਖੋਹਣਾ ਚਾਹੁੰਦੇ ਨੇ। ਇਸ ਤੋਂ ਵੱਡਾ ਕੀ ਸਬੂਤ ਹੈ? ਅਦਰਵਾਈਜ਼ ਰੈਲੀ ਲੰਡਨ 'ਚ ਹੈ, ਦਿੱਲੀ 'ਚ ਕਿਉਂ ਅੱਗ ਲੱਗੀ ਹੋਈ ਹੈ ਵੀ ਉਹ ਡਿਮਾਰਸ਼ੇ ਭੇਜ ਰਹੇ ਨੇ ਔਰ ਧਮਕੀ ਦੇ ਰਹੇ ਨੇ ਜੀ ਇਹਦੇ ਨਾਲ ਜੇ ਤੁਸੀਂ ਇਹ ਅਲਾਓ ਕੀਤਾ
ਤੇ ਜਿਹੜੇ ਦਵੱਲੇ ਸਬੰਧ ਨੇ ਉਹ ਪ੍ਰਭਾਵਿਤ ਹੋਣਗੇ ਦੋਨਾਂ ਦੇਸ਼ਾਂ ਦੇ। ਜ਼ਾਹਰ ਹੈ ਉਹਨਾਂ ਨੂੰ ਧਮਕੀ ਦੇ ਰਹੇ ਨੇ ਕੰਟਰੀ ਆਫ ਸ਼ਾਪਕੀਪਰਸ ਨੂੰ ਕਿ ਵੀ ਅਸੀਂ ਤੁਹਾਡਾ ਸੌਦਾ ਨਹੀਂ ਖਰੀਦਾਂਗੇ। ਸੋ ਜਦੋਂ ਇਹ ਹਾਲਾਤ ਨੇ, ਮੈਂ ਸਮਝਦਾ ਆਲ ਦਾ ਮੋਰ ਰੀਜ਼ਨ ਹੈ ਇਹ ਜਿਹੜੀ ਇੱਕ ਮੈਂ ਕੱਲ ਵੀ ਇੱਕ ਡਿਸਕਸ਼ਨ 'ਚ ਕਿਹਾ ਸੀ ਕਿ ਜਦੋਂ ਇਹ ਕਹਿੰਦੇ ਨੇ ਜੀ ਪਾਕਿਸਤਾਨ ਮਦਦ, ਸਾਨੂੰ ਵੀ ਉਹ ਸਟੇਜ ਆ ਗਈ ਹੈ ਕਿ ਸਾਨੂੰ ਵੀ ਸ਼ੁੱਡ ਐਕਸੈਪਟ ਇਟ। ਅਸੀਂ ਕਹਿੰਦੇ ਜੀ ਪਾਕਿਸਤਾਨ ਮਦਦ ਕਰੇ, ਇੰਗਲੈਂਡ ਕਰੇ, ਅਮਰੀਕਾ ਕਰੇ, ਚੀਨ ਕਰੇ, ਇਜ਼ਰਾਈਲ ਕਰੇ, ਅਸੀਂ ਆਜ਼ਾਦੀ ਲੈਣੀ ਹੈ। ਸਾਨੂੰ ਕਿਤੋਂ ਵੀ ਮਦਦ ਮਿਲੇਗੀ, ਅਸੀਂ ਡਿਪਲੋਮੈਟਿਕ ਮਦਦ ਮੰਗਦੇ ਹਾਂ। ਸਾਨੂੰ ਪਤਾ ਹੈ ਆਜ਼ਾਦੀ ਕਿਵੇਂ ਲੈਣੀ ਹੈ, ਸਾਨੂੰ ਲੜਨਾ ਵੀ ਆਉਂਦਾ ਹੈ, ਸਾਨੂੰ ਕੋਈ ਰਿਸੋਰਸਸ ਦੇ ਵੀ ਕੋਈ ਫਿਕਰ ਨਹੀਂ ਹੈ। ਔਰ ਇਸ ਵੇਲੇ ਅਸੀਂ ਸਮਝਦੇ ਹਾਂ ਵੀ ਈਵਨ ਪਾਕਿਸਤਾਨ ਵੀ ਇਹ ਜਿਹੜੀ ਬਿਲਕੁਲ ਡਿਫੈਂਸਿਵ ਲਾਈਨ ਦੇ ਨਾਲ ਤੁਸੀਂ ਕਰ ਰਹੇ ਹੋ, ਖੁੱਲ੍ਹ ਕੇ, ਜਿੱਥੇ ਕਸ਼ਮੀਰ ਦਾ ਮੁੱਦਾ ਹੈ, ਜਿੱਥੇ ਸਿੱਖਾਂ ਦਾ ਮੁੱਦਾ ਹੈ, ਇਹਨਾਂ ਆਜ਼ਾਦੀਆਂ ਦੇ ਲਈ ਇਹਨਾਂ ਕੌਮਾਂ ਦੀ ਪਾਕਿਸਤਾਨ ਨੂੰ ਵੀ ਜਿਹੜਾ ਹੈ ਉਹ ਪ੍ਰੋਐਕਟਿਵ ਅਪਰੋਚ ਲੈਣੀ ਚਾਹੀਦੀ ਹੈ, ਨਾ ਕਿ ਉਹ ਡਿਫੈਂਸਿਵ ਖੇਡ ਹੀ ਖੇਡੀ ਜਾਣਗੇ। ਜੀ ਬਿਲਕੁਲ। ਸੋ ਜਿੱਥੇ ਅਸੀਂ ਦੋਵੇਂ ਸਟਰਗਲਸ ਦੀਆਂ ਬੈਕਗਰਾਉਂਡਸ ਡਿਸਕਸ ਕੀਤੀਆਂ ਨੇ, ਸਾਡਾ ਜਿਹੜਾ ਸਮਾਂ ਹੈਗਾ ਉਹ ਹੁਣ ਇਜਾਜ਼ਤ ਨਹੀਂ ਦਿੰਦਾ, ਤੇ ਮੈਂ ਦਰਸ਼ਕਾਂ ਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜਿਹੜੀ ਵਿਚਾਰਾਂ ਦੀ ਸਾਂਝ ਹੈਗੀ ਹੈ ਉਹ ਇੱਥੋਂ ਹੀ ਕੰਟੀਨਿਊ ਕਰਾਂਗੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅੱਜ 15 ਅਗਸਤ ਦੇ ਮੌਕੇ ਤੇ ਜਿੱਥੇ ਭਾਰਤ ਵੱਲੋਂ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਸਟਰਗਲ ਹੈਗੀ ਹੈ ਤੇ ਕਸ਼ਮੀਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ, ਇਹਨਾਂ ਦੋਨਾਂ ਤਹਿਰੀਕਾਂ ਬਾਰੇ, ਇਹਨਾਂ ਦੇ ਬੈਕਗਰਾਉਂਡ ਬਾਰੇ ਖਾਸ ਤੌਰ ਤੇ ਵਿਚਾਰ ਚਰਚਾ ਕੀਤੀ ਹੈ। ਅੱਜ ਸਾਡੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੇ ਕਸ਼ਮੀਰ ਕੌਂਸਲ ਦੇ ਐਕਸ ਮੈਂਬਰ ਸਰਦਾਰ ਸਵਾਰ ਖਾਨ ਸਾਡੇ ਨਾਲ ਇਸ ਪੈਨਲ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੋਵਾਂ ਜਣਿਆਂ ਨੇ, ਡਾਕਟਰ ਸਾਹਿਬ ਨੇ ਆਪਣੀ ਸਿੱਖ ਸਟਰਗਲ ਬਾਰੇ ਜਿਹੜੀ ਹੈਗੀ ਹੈ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਤੇ ਸਰਦਾਰ ਸਵਾਰ ਖਾਨ ਨੇ ਕਸ਼ਮੀਰ ਦੀ ਜਿਹੜੀ ਸਟਰਗਲ ਹੈਗੀ ਹੈ, ਕਸ਼ਮੀਰ ਦਾ ਮੁੱਦਾ ਕੀ ਹੈ, ਇਸ਼ੂ ਕੀ ਹੈ, ਇਸ ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਸੋ ਅੱਜ ਇਸ ਗੱਲਬਾਤ ਨੂੰ ਅਸੀਂ ਅੱਗੇ ਤੋਰਦੇ ਹਾਂ। ਸੋ ਆਓ ਦੁਬਾਰਾ ਫਿਰ ਜਿਹੜੀ ਗੱਲ ਹੈਗੀ ਆ ਉਹ ਇੱਥੋਂ ਹੀ ਰਿਜ਼ਿਊਮ ਕਰਦੇ ਹਾਂ। ਹਾਂਜੀ ਸਰਦਾਰ ਸਾਹਿਬ, ਮੈਂ ਦੁਬਾਰਾ ਤੁਹਾਡੇ ਵੱਲ ਆਵਾਂ। ਜਿਵੇਂ ਤੁਸੀਂ ਕਸ਼ਮੀਰ ਨੂੰ ਇੱਕ ਸੈਪਰੇਟ ਐਂਟੀਟੀ ਦੇ ਤੌਰ ਤੇ ਦੇਖਿਆ, ਕਸ਼ਮੀਰ ਦੀ ਆਜ਼ਾਦੀ ਦੀ ਤਹਿਰੀਕ ਦਾ ਤੁਸੀਂ ਹਿੱਸਾ ਰਹੇ ਹੋ, ਇੱਥੇ ਵੀ ਗੱਲਬਾਤ ਕਰਦੇ ਹੋ, ਪਰ ਅੱਜ ਜਿਹੜੇ ਹਾਲਾਤ ਬਣੇ ਹੋਏ ਆ ਭਾਰਤ ਦੇ ਵਿੱਚ, ਉਹਦੇ ਤੇ ਨਜ਼ਰ ਮਾਰੀਏ। ਤੁਸੀਂ ਮੈਂਸ਼ਨ ਵੀ ਕੀਤਾ ਹੈ ਵੀ ਜਿਹੜਾ ਜ਼ੁਲਮੋ ਸਿਤਮ ਹੋ ਰਿਹਾ ਉਹ ਕਿਸ ਲੈਵਲ ਤੇ ਹੈ, ਤੇ ਅੱਜ ਜਿਹੜੀ ਕਾਨੂੰਨੀ ਨੁਕਤੇ ਵੀ ਹੈਗੇ ਆ, ਤੁਸੀਂ ਸੈਪਰੇਟ ਹੋਣ ਦੀ ਗੱਲ ਆਰਟੀਕਲ 370 ਦੀ ਕੀਤੀ ਹੈ ਜਾਂ ਆਰਟੀਕਲ 35A ਦੀ ਅਸੀਂ ਗੱਲ ਕਰਦੇ ਹਾਂ। ਇਹਨਾਂ ਦੋਵਾਂ ਨੂੰ ਵੀ ਅੱਜ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ ਮੈਜੋਰਿਟੀ ਹੋਵੇ, ਜਾਂ ਕੰਪਲੀਟਲੀ ਜਿਹੜਾ ਹੈਗਾ ਇਹਨੂੰ ਆਰਟੀਕਲ ਇਹ ਖਤਮ ਹੀ ਕਰ ਦਿੱਤੇ ਜਾਣ, ਕਸ਼ਮੀਰ ਨੂੰ ਕੰਪਲੀਟਲੀ ਜਿਹੜਾ ਹੈਗਾ ਭਾਰਤ ਦਾ ਇੰਟੈਗਰਲ ਪਾਰਟ ਬਣਾ ਲਿਆ ਜਾਵੇ। ਇੱਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਨੇ ਉਹ ਮੋਦੀ ਸਰਕਾਰ ਵੱਲੋਂ ਡਾਇਰੈਕਟਲੀ ਇਨਡਾਇਰੈਕਟਲੀ ਕੀਤੀਆਂ ਜਾ ਰਹੀਆਂ ਨੇ। ਮੀਡੀਆ ਦੇ ਵਿੱਚ ਇਹ ਗੱਲ ਜਗ ਜ਼ਾਹਰ ਹੈਗੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇੰਡੀਆ ਇਹ ਕੋਸ਼ਿਸ਼ ਕਰਦਾ ਹੈ, ਉਹ ਮੋਦੀ ਸਰਕਾਰ ਜਿਹੜੀ ਹੈ ਉਹ ਕਿਸੇ NGO ਦੇ ਜ਼ਰੀਏ ਇੰਡੀਆ ਦੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਕਰਾਇਆ ਹੈ, ਜਿਸ ਦੇ ਵਿੱਚ ਜਿਹੜਾ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ 35A ਹੈ, ਉਸ ਦੇ ਹਵਾਲੇ ਨਾਲ ਗੱਲਬਾਤ ਕੀਤੀ ਗਈ ਹੈ ਕਿ 35A ਨੂੰ ਚੇਂਜ ਕੀਤਾ ਜਾਣਾ ਚਾਹੀਦਾ ਜੀ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਇੰਡੀਆ ਦਾ ਹਿੱਸਾ ਹੀ ਨਹੀਂ ਹਾਂ, ਲਿਹਾਜ਼ਾ ਇੰਡੀਆ ਦਾ ਸੁਪਰੀਮ ਕੋਰਟ ਅਗਰ ਕੋਈ ਫੈਸਲਾ ਕਰ ਵੀ ਲਵੇ ਤਾਂ ਉਹ ਸਾਡੇ ਉੱਪਰ ਲਾਗੂ ਨਹੀਂ ਹੁੰਦਾ ਔਰ ਕਸ਼ਮੀਰੀ ਲੋਕ ਉਸ ਨੂੰ ਤਸਲੀਮ ਨਹੀਂ ਕਰਨਗੇ। ਮੈਂ ਜਿਹੜੀ ਤੁਹਾਨੂੰ ਮਿਸਾਲ ਦਿੱਤੀ ਹੈ ਯੂਨਾਈਟਿਡ ਨੇਸ਼ਨ ਦੀ ਕਰਾਰਦਾਦ ਦੀ, ਕਿ ਅਗਰ श्रीनगर ਦੀ ਅਸੈਂਬਲੀ ਇੱਕ ਐਕਸੈਸ਼ਨ ਦਾ ਪਾਸ ਕਰਦੀ ਹੈ ਰੈਜ਼ੋਲੂਸ਼ਨ और उसकी यूनाइटेड नेशन अगर तस्लीम नहीं कर दी तो इंडिया की सुप्रीम कोर्ट जी है वो अगर कोई फैसला कर भी लेवे तो उसको कौन तस्लीम करेगा। ये सिर्फ जनाब जड़ा मोदी सरकार जड़ी है वो हिंदुस्तान दे विच जड़ा जुल्म ज़्यादती यानी कि हर जगह पे है। तुसी ये दसो कि इतना बड़ा मुल्क है, इतनी बड़ी आबादी है जी, अगर वो मुसलमान ने बाबरी मस्जिद नूं तस्लीम नहीं कर सके, अगर मस्जिद उत्थे टिकी रहती, मस्जिद अल्लाह दा घर है, इबादत की जगह है,
उत्थे अल्लाह के सामने सजदा किया जाना है, उसकी हिंदू बर्दाश्त नहीं कर सकिया और बाबरी मस्जिद में हटा दिता। ये मोदी जिस वक्त गुजरात का चीफ मिनिस्टर से उस मुसलमानों ने उत्थे कतले आम किया है और मुसलमानों को तय तेग करके जनाली उधर गया। 84 भी जिस तरह जनाब डॉक्टर साहब कहते से कि सिखा नाल जनाली यानी कि जुल्म ज्यादती की गई है। गोल्डन टेंपल जड़ा है सिखा का एक मजहबी मकाम है, उस मजहबी मकाम के उपर जनाली जाके तुसी क्यों हमला आवर होंदे हो? अगर तुहाडा कोई इशू है, मैं इंडिया के परस्पैक्टिव नाल गल करदा कि अगर कोई इशू है तो तुसी नेगोशिएशन कर सकते हो, लेकिन तुसे फौज इस्तेमाल की। इस तरह मतलब यह है कि वो हिंदुआं की बालादस्ती की अगर कोई गल करता है तो करता रहे, लेकिन हिंदुस्तान जड़ा है वो दूसरे अकलीतों वास्ते महफूज जगह नहीं है। खाओ सिख होवन, खाओ कश्मीरी होवन, खाओ मुसलमान होवन, खाओ नागालैंड दे विच रहिंदे या किसी और जगह विच है, वो नहीं है। वो सिर्फ और सिर्फ जड़ा है हिंदू की सुप्रमेसी कायम करने वास्ते कोशिश कर रहे हैं। तो मैं अपनी असल गल की तरफ आने चाहना कि ना 35A वो ख़त्म कर सकता है जी, तो ना इंडिया के जनाली यानी कि सुप्रीम कोर्ट के फैसले को कोई मनेगा। 35A जड़ा है वो ये है कि असा 1927 विच ये सिटीजन एक्ट जड़ा है वो यानी कि श्रीनगर तो पास किया गया, जड़ा हरी सिंह सी उसनों बनाया है और उसके विच बहुत सारी कंडीशनस हैं कि जनाब जड़े रियासत जम्मू कश्मीर के बशिंदे हैं, खा वो मुसलमान हैं, खा वो सिख हैं, खा वो डोगरा हैं, खा वो ईसाई हैं, कोई भी है, उन्हों का राइट जड़ा है उसनों तस्लीम किया गया है। और वो जड़ा नॉन स्टेट सब्जैक्ट है वो उत्थे आके कारोबार नहीं कर सकते, वो उत्थे आके प्रॉपर्टी नहीं खरीद सकते, वो कोई ज़मीन नहीं खरीद सकते। तो लिहाजा अगर उसकी वो ख़त्म करके तो कश्मीर की मेजॉरिटी नू, कश्मीरियों की मेजॉरिटी नू अगर वो अकलीत भी तब्दील करने चाहना तो यह गल मुश्किल गल है, ये गल नहीं हो सकेगी। फिर इसनों अगर सुप्रीम कोर्ट फैसला कर भी लेवे, जब तक श्रीनगर असम्बली इसनों जनाली पास नहीं करेगी उस वक्त तक काबिल अमल नहीं होएगा, इस पर लागू नहीं होएगा और हो ही नहीं सकता। 370 के अंदर भी ये प्रोटेक्शन है कि श्रीनगर असम्बली अगर नहीं पास करती तो ये नहीं होएगा। तो मेरा अपना ये ख्याल है कि रियासत जम्मू कश्मीर की कोई भी जमात है वो इसनों तस्लीम नहीं करते, बल्कि चंद दिन पहले की गल है कि जम्मू के 3 दिन पहले की गल है, जम्मू के सिख कम्यूनिटी जड़ा है वो बाज़ाब्ता जनाली यानी कि अपना इजलास किया और उन्हें पूरे अपनी कम्यूनिटी की तरफों ये मजम्मत की है इंडिया की और उन्हें वाजा किया कि असें अगर 35A नू चेंज किया जाएगा या 370 नू चेंज किया जाएगा असीं उसनूं तस्लीम नहीं करांगे जी। ਤੇ ਇਸੇ ਦੇ ਨਾਲ ਜਿਹੜੀ ਆਜ਼ਾਦੀ ਦੀ ਗੱਲ ਹੈਗੀ ਹੈ ਉਹ ਜਿਵੇਂ ਡਾਕਟਰ ਸਾਹਿਬ ਦੇ ਵਿਚਾਰ ਹੈਗੇ ਆ ਵੀ ਇਕੱਠਿਆਂ ਹੋ ਕੇ ਲੜਨ ਦੀ ਲੋੜ ਹੈਗੀ ਹੈ, ਤਾਂ ਤੁਸੀਂ ਵੀ ਇਹੀ ਵਿਚਾਰ ਰੱਖਦੇ ਹੋ, ਸਮਝਦੇ ਹੋ ਕਿ ਜਿਹੜੀਆਂ ਦੋਨੋਂ ਤਹਿਰੀਕਾਂ ਹੈਗੀਆਂ ਨੇ ਉਹ ਸਿੱਖ ਹੋਣ ਜਾਂ ਕਸ਼ਮੀਰੀ ਹੋਣ, ਇਹਨਾਂ ਨੂੰ ਇੰਟਰਨੈਸ਼ਨਲੀ ਵੀ ਇਕੱਠਿਆਂ ਹੋ ਕੇ ਲੜਨਾ ਚਾਹੀਦਾ ਤਾਂ ਕਿ ਜਿਹੜੀ ਆਜ਼ਾਦੀ ਹੈਗੀ ਹੈ ਉਹ ਹਾਸਲ ਹੋ ਸਕੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕੀ ਰੂਪਰੇਖਾ ਕੀ ਦੇਖਦੇ ਹੋ, ਕੀ ਸਟੈਪ ਅੱਗੇ ਲੈਣੇ ਚਾਹੀਦੇ ਆ? देखो जी ये तो बिल्कुल ही हकीकत है, असा अज तस्लीम करिए कल तस्लीम करिए, ये हकीकत है कि सिख और कश्मीरियों को आपस में इताद करके ये चीज़ चलानी चाहिए। और हिंदुस्तान ने मैं अज चूँकि उन्होंने दिन है, मैं उन्होंने जोड़े इंटलैक्चुअल हाँ उन्होंने ये कहना चाहना कि तुहाड़ा रस्ता जड़ा है वो पंजाब तो गुजर के कश्मीर भी जाता है, पंजाब नू क्रॉस करके तुसी कश्मीर भी जाते हो जी, ते तुसी कश्मीर भी जाके तो उससे बाद अमरीका नू ये गल बावर करांदे हो कि साड़ी जनाली जड़ी बार्डर है वो चाइना नाल लगती है। चाइना नाल इंडिया की बार्डर नहीं लगती, चाइना नाल कश्मीर की बार्डर लगती है, तो कश्मीर इंडिया का हिस्सा नहीं है। लिहाजा असी जिहड़े पंजाब दे भरा हैं सिखां नूं एक्सप्लाइट किया गया। मैं एग्री हाँ जनाली यानी कि डॉक्टर साहब नाल कि सिखां नाल ज्यादती ये की गई कि 47 दे विच भी देखो कि सिखां नूं उबार के मुसलमाना और सिखां दे जनाली आपस में झगड़े कराएंगे, क्योंकि हिंदू तो बुज़दिल कौम है,
ਸਿੱਖਾਂ ਨੂੰ ਜਨਾਲੀ ਯਾਨੀ ਕਿ ਗਲਤ ਰਸਤੇ ਉੱਪਰ ਜਾ ਕੇ ਉਹਨਾਂ ਨੂੰ ਹੱਕ ਹਕੂਕ ਉਹਨਾਂ ਨੂੰ ਨਹੀਂ ਦਿੱਤੇ ਗਏ ਜਿਹੜੇ ਵਾਅਦੇ ਕੀਤੇ ਗਏ। ਮਸਲਨ ਜਿਸ ਤਰ੍ਹਾਂ ਯਾਨੀ ਸ਼ੇਖ ਅਬਦੁੱਲਾ ਕਬਰ ਤੋਂ आज ਜਨਾਲੀ ਯਾਨੀ ਕਿ ਨਹਿਰੂ ਕੋਲੋਂ ਇਹ ਸਵਾਲ ਕਰਦਾ ਹੋ ਸੀ ਕਿ ਜਨਾਬ ਤੂੰ 370 ਖਤਮ ਕਰਨੇ ਵਾਸਤੇ ਜਨਾਲੀ ਮੈਨੂੰ ਸਾਥ ਮਿਲਾਇਆ ਸੀ, ਤੂੰ 35A ਖਤਮ ਕਰਨੇ ਵਾਸਤੇ ਜਨਾਲੀ ਮੈਨੂੰ ਨਾਲ ਮਿਲਾਇਆ ਸੀ। ਇਸੇ ਤਰ੍ਹਾਂ ਜਨਾਬ ਬਾਦਲ ਸਿੰਘ ਸਨ ਜਾਂ ਕੋਈ ਜਿਹੜੇ ਯਾਨੀ ਕਿ ਸਿੱਖਾਂ ਦੇ ਲੀਡਰ ਸਨ ਉਹ ਵੀ ਇਹ ਸਵਾਲ ਕਰਦੇ ਹੋ ਸਨ ਹਿੰਦੁਸਤਾਨ ਕੋਲੋਂ ਕਿ ਤੁਸੀਂ ਤਾਂ ਸਾਡੇ ਨਾਲ ਇਹ ਵਾਅਦੇ ਕਰਦੇ ਸੀ ਕਿ ਤੁਹਾਨੂੰ ਸਪੈਸ਼ਲ ਸਟੇਟਸ ਮਿਲੇਗਾ, ਤੁਹਾਨੂੰ ਇਹ ਕਰੇਗਾ ਉਹ ਕਰੇਗਾ, ਲੇਕਿਨ ਉਹ ਗੱਲ ਤਾਂ ਇੱਕ ਵੀ ਨਹੀਂ ਹੋਈ। तो लिहाजा साढ़े कोल कोई चाराकार ही नहीं है कि सिख और कश्मीरी मिल के साड़ा कामन दुश्मन है हिंदुस्तान, असी उसके खिलाफ लड़ांगे, असी लड़ते हाँ। साढ़े लोग जनाली यानी कि लखां दे विच जनाली कुर्बानियां हो गई, लखां दे लोग जनाली कुर्बानियां हो गई कश्मीर के अंदर, और लोग बेशुमार जनाली यानी कि जुल्म ज्यादती सह रहे आए रोज़ जी जिंदगी है वो मअतल है, उत्थे कोई यानी कि सहूलियात नहीं है, कोई कुछ नहीं है। तो लिहाजा असां वास्ते इससे अलावा कोई हल नहीं है कि असी मिल के नैशनली और इंटरनेशनली असी काम करिए। बाहर के मुल्कों में मैं आज तो जनाब तकरीबन 3 साल पहले मैं लंडन दे विच जगजीत सिंह चौहान नाल साड़ी मीटिंग हुई जी, और उहदे विच जनाली यानी कि असां उन्हां नाल गलबात कीती सी, क्योंकि असी उस जमाने तो ये गल समझदे, ये नहीं कि अज ये गल समझदे हैं, ये गल समझते हैं कि असी जब तक सिख और कश्मीरी आपस में मिल के जदोजहद नहीं करेंगे असी अपना मकसद जोड़ा है बेहतर तरीके नाल हल नहीं कर सकते। जी डॉक्टर साहब ਤੁਹਾਨੂੰ ਇੱਕ ਸਵਾਲ ਮੈਂ ਕਰਨਾ ਚਾਹੂੰਗਾ ਪੰਜਾਬ ਦੇ ਹਵਾਲੇ ਨਾਲ, ਜਿੱਦਾਂ ਦੇ ਹਾਲਾਤ ਇਸ ਵਕਤ ਪੰਜਾਬ 'ਚ ਕਸ਼ਮੀਰ 'ਚ ਜਾਂ ਓਵਰਆਲ ਇੰਡੀਆ ਦੇ ਵਿੱਚ ਬਣੇ ਹੋਏ ਆ, ਖਾਸ ਤੌਰ ਤੇ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਿਸ ਹਿਸਾਬ ਨਾਲ RSS ਦਾ ਤੇ ਇਸ ਹਿੰਦੂਤਵਾ ਆਈਡੀਓਲੋਜੀ ਦਾ ਜਿਹੜਾ ਗਲਬਾ ਹੈਗਾ, ਕੰਟਰੋਲ ਹੈ, ਉਹ ਹਰ ਇੱਕ ਸਿਸਟਮ ਦੇ ਉੱਪਰ, ਹਰ ਇੱਕ ਅਦਾਰੇ ਦੇ ਉੱਪਰ ਹੈਗਾ। ਪ੍ਰੈਕਟੀਕਲੀ ਤੁਹਾਨੂੰ ਕੀ ਨਜ਼ਰ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ? ਕੀ ਲੱਗਦਾ ਹੈ ਵੀ ਪੰਜਾਬ, ਕਸ਼ਮੀਰ ਜਾਂ ਅਦਰਵਾਈਜ਼ ਬਾਕੀ ਜਦੋਂ ਅਸੀਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ ਉੱਥੇ ਇਸ ਤਸ਼ੱਦਦ ਦੇ ਵਿੱਚ ਜਾਂ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਇਕਮੁੱਠ ਹੋ ਕੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਕੱਠਿਆਂ ਹੋ ਕੇ ਕੰਮ ਕੀਤਾ ਜਾ ਸਕਦਾ ਹੈ? ਦੇਖੋ, ਇੱਕ ਪੰਜਾਬੀ ਦੀ ਸਧਾਰਨ ਸੇਇੰਗ ਹੈ ਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ। ਜੇ ਅਸੀਂ RSS ਜਿਸ ਦਾ ਨਾਰਾ ਹਿੰਦੂ ਹਿੰਦੀ ਹਿੰਦੁਸਤਾਨ 1920 ਚ ਨਾਜ਼ੀ ਆਈਡੀਓਲੋਜੀ ਤੋਂ ਹੀ ਜਿਹੜਾ ਉਹ ਪ੍ਰਭਾਵਿਤ ਹੋ ਕੇ ਨਿਕਲਿਆ, ਔਰ ਗੋਲਵਲਕਰ ਜਿਹੜਾ ਇਹਨਾਂ ਦਾ ਫਾਊਂਡਰ ਹੈਡ ਸੀ, ਹੈਡਗਵੇਅਰ ਤੋਂ ਬਾਅਦ ਜਦੋਂ ਤੁਸੀਂ ਉਹਦੀਆਂ ਲਿਖਤਾਂ ਪੜ੍ਹਦੇ ਹੋ ਤੇ ਉਸ ਨੇ ਇਹ ਕਿਹਾ ਕਿ ਭਾਈ ਜੋ ਅਕਲੀਅਤਾਂ ਦਾ ਸੋਲੂਸ਼ਨ ਹਿਟਲਰ ਜਾਂ ਨਾਜ਼ੀ ਕੱਢ ਰਹੇ ਨੇ, ਭਾਰਤ ਦੇ ਵਿੱਚ ਵੀ ਇਹੀ ਸੋਲੂਸ਼ਨ ਹੈ। ਔਰ ਜੇ ਉਹਨਾਂ ਦਾ ਨਾਰਾ ਨਾਜ਼ੀਆਂ ਦਾ ਵਨ ਰੇਸ, ਵਨ ਲੀਡਰ, ਵਨ ਪੀਪਲ ਸੀ ਤਾਂ ਇਹਨਾਂ ਦਾ ਹਿੰਦੂ ਹਿੰਦੀ ਹਿੰਦੁਸਤਾਨ ਹੈ। ਸੋ ਜ਼ਾਹਰ ਹੈ 2014 ਚ ਇਸ ਆਈਡੀਓਲੋਜੀ ਵਾਲਿਆਂ ਦੇ ਕੋਲ, ਜਿਨ੍ਹਾਂ ਚ ਈਵਨ 47 ਤੋਂ ਬਾਅਦ ਪਾਬੰਦੀਆਂ ਵੀ ਲੱਗੀਆਂ, ਗਾਂਧੀ ਦੀ ਅਸੈਸੀਨੇਸ਼ਨ ਕਰਨ ਵਾਲਾ ਨਥੂਰਾਮ ਗੋਡਸੇ ਵੀ ਜਿਹੜਾ ਹੈ ਉਹ ਹਿੰਦੂਤਵਾਦੀ ਆਈਡੀਓਲੋਜੀ ਨਾਲ ਜੁੜਿਆ ਹੋਇਆ ਸੀ, ਸਾਵਰਕਰ ਦੇ ਨਾਲ। ਫਿਰ ਅਸੀਂ ਦੇਖਦੇ ਹਾਂ ਜਦੋਂ ਐਮਰਜੈਂਸੀ ਦੇ ਵੇਲੇ ਇਹਨਾਂ ਨੇ ਭਾਵੇਂ ਮਾਫੀ ਮੰਗੀ ਗੋਲਵਲਕਰ ਨੇ ਔਰ ਇੰਦਰਾ ਗਾਂਧੀ ਤੋਂ, ਪਰ ਇਹਨਾਂ ਤੇ ਪਾਬੰਦੀ ਲੱਗੀ। ਫਿਰ ਬਾਬਰੀ ਮਸਜਿਦ ਦਾ ਜ਼ਿਕਰ ਹੋਇਆ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, RSS ਦੇ ਉੱਤੇ ਪਾਬੰਦੀ ਲੱਗੀ। ਸੋ ਉਹ ਜ਼ਾਹਰਾ ਤੌਰ ਦੇ ਉੱਤੇ ਇੱਕ ਫਾਸ਼ਿਸਟ ਆਰਗੇਨਾਈਜੇਸ਼ਨ ਹੈ। ਔਰ 2014 ਤੋਂ 2018 ਤੱਕ ਜੇ ਅਸੀਂ 4 ਸਾਲ ਦਾ ਗਵਰਨਿੰਗ ਪੈਟਰਨ ਦੇਖੀਏ ਜੋ ਕੁਝ ਮੋਦੀ ਦੇ ਥੱਲੇ ਹੋਇਆ ਹੈ, ਸੋ ਜ਼ਾਹਰ ਹੈ ਕਿ ਅੱਜ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ 'ਚ, 30 ਮਿਲੀਅਨ ਦੇ ਲਗਭਗ ਈਸਾਈ, 100 ਮਿਲੀਅਨ ਤੋਂ ਜ਼ਿਆਦਾ ਦਲਿਤ, 30 ਮਿਲੀਅਨ ਦੇ ਨੇੜੇ ਤੇੜੇ ਸਿੱਖ ਜਿਸ ਹਾਲ ਦੇ ਵਿੱਚ ਨੇ। ਔਰ ਨਾਰਥ ਈਸਟ ਦੇ ਵਿੱਚ ਜੋ ਇਹਨਾਂ ਨੇ ਸਿਟੀਜ਼ਨਸ ਰਜਿਸਟਰੀ ਦੇ ਨਾਂ ਥੱਲੇ 40 ਲੱਖ 4 ਮਿਲੀਅਨ ਜਿਹੜੇ ਅਸਾਮੀ ਨੇ, ਕਿਉਂਕਿ ਉਹ ਬੰਗਾਲੀ ਮੂਲ ਦੇ ਨੇ ਔਰ ਬੰਗਾਲ ਕਿਸੇ ਵੇਲੇ ਪ੍ਰੀ-47 ਪੀਰੀਅਡ ਦੇ ਵਿੱਚ ਸਾਰਾ ਇੱਕੋ ਹੀ ਖਿੱਤਾ ਸੀ, ਉਹਨਾਂ ਨੂੰ ਰਾਤੋਂ ਰਾਤ ਇਲੀਗਲ ਬਣਾ ਦਿੱਤਾ। ਸੋ ਜ਼ਾਹਰ ਹੈ ਕਿ ਜੇ ਇਹਨਾਂ ਦੇ ਕੋਲ ਦੁਬਾਰਾ ਪੋਲੀਟੀਕਲ ਪਾਵਰ 2019 ਦੀਆਂ ਪਾਰਲੀਮੈਂਟ ਚੋਣਾਂ ਚਾਹੁੰਦੀ ਹੈ, ਇਹਨਾਂ ਨੇ ਸਾਰੀਆਂ ਹੀ ਜਿਹੜੇ ਇੰਸਟੀਟਿਊਸ਼ਨ ਨੇ ਸਟੇਟ ਦੇ, ਕੱਲੀ ਇਹ ਨਹੀਂ ਹੈ ਕਿ ਕੋਈ ਪਾਰਲੀਮੈਂਟ ਉਹਨਾਂ ਦੇ ਕੋਲ, ਜੁਡੀਸ਼ਰੀ ਜਿਵੇਂ ਆਰਟੀਕਲ 35A ਜਾਂ ਆਰਟੀਕਲ 370 ਦਾ ਜ਼ਿਕਰ ਹੋਇਆ ਹੈ, ਇੱਕ ਜਾਲੀ ਜਿਹੀ NGO ਤੋਂ ਇਹਨਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਕਰਵਾ ਦਿੱਤੀ ਕਿ ਜੀ 1955 'ਚ ਡਾਕਟਰ ਰਜਿੰਦਰ ਪ੍ਰਸਾਦ ਨੇ
ਪ੍ਰੈਜ਼ੀਡੈਂਸ਼ੀਅਲ ਡਿਕਰੀ ਦੇ ਨਾਲ 35A ਲਾਗੂ ਕੀਤੀ ਸੀ ਔਰ ਇਹਨੂੰ ਪਾਰਲੀਮੈਂਟ ਨੇ ਰੈਟੀਫਾਈ ਨਹੀਂ ਕੀਤਾ, ਇਸ ਲਈ ਇਹ ਅਨਕਨਸਟੀਟਿਊਸ਼ਨਲ ਹੈ। ਹੁਣ ਜਿਸ ਸੁਪਰੀਮ ਕੋਰਟ ਕੋਲ ਹਜ਼ਾਰਾਂ ਕੇਸ ਜਿਹੜੇ ਨੇ ਪੈਂਡਿੰਗ ਪਏ ਨੇ, ਲੋਕ ਮਰ ਜਾਂਦੇ ਨੇ 20-20 30-30 ਸਾਲ ਉਹਨਾਂ ਦਾ ਨਹੀਂ ਨਿਕਲਦਾ ਹੈ, ਐਸੀ ਕਿਹੜੀ ਅਰਜੈਂਸੀ ਸੀ ਜਦੋਂ ਕਿ ਦੀਪਕ ਮਿਸ਼ਰਾ ਜਿਹੜਾ ਕਿ ਉਹਨਾਂ ਦਾ ਹੀ ਬਣਾਇਆ ਹੋਇਆ ਚੀਫ ਜਸਟਿਸ ਹੈ, ਉਹਨੇ ਜਿਹੜਾ ਕਨਸਟੀਟਿਊਸ਼ਨਲ ਬੈਂਚ ਦੇ ਹਵਾਲੇ ਕਰ ਦਿੱਤਾ ਔਰ ਉਹਨਾਂ ਦੀ ਡੇਟ ਪਈ ਸੀ, ਹੁਣ ਅੱਗੇ ਡੇਟ ਪਾਈ ਹੈ ਔਰ ਇਹ ਕਨਸਟੀਟਿਊਸ਼ਨਲੀ ਵੀ ਇਸਤੇਮਾਲ ਕਰ ਰਹੇ ਨੇ ਆਪਣੀ ਹਿੰਦੂਤਵਾਦੀ ਆਈਡੀਓਲੋਜੀ ਲਾਗੂ ਕਰਨ ਲਈ ਵੀ। ਐਗਜ਼ੈਕਟਿਵ ਲੈਵਲ ਤੇ ਬਿਊਰੋਕ੍ਰੇਸੀ ਦਾ ਕੀ ਰੋਲ ਹੈ ਅਸੀਂ ਦੇਖ ਰਹੇ ਹਾਂ, ਮੌਬ ਲਿੰਚਿੰਗਸ ਹੋ ਰही हैं, 60 ਤੋਂ ਜ਼ਿਆਦਾ ਮੁਸਲਮਾਨ ਔਰ ਦਲਿਤ ਜ਼ਿਆਦਾ ਗਿਣਤੀ 'ਚ ਲਿੰਚ ਕੀਤੇ ਗਏ ਨੇ, ਕੋਲ ਖਲੋਤੇ ਹੁੰਦੇ ਨੇ ਪੁਲਿਸ ਆਫੀਸਰਸ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਹਾਂ ਕਿ ਵੀ ਜੇ ਜਿਹੜੇ ਪਰਸੀਕਿਊਟਡ ਨੇ ਇਹਨਾਂ ਦੇ ਹੱਥਾਂ 'ਚ ਜੀ ਉਹ ਇਕੱਠੇ ਨਹੀਂ ਹੋਣਗੇ ਤੇ ਫਿਰ ਜੋ ਕੁਛ ਨਾਜ਼ੀਆਂ ਨੇ ਯੂਰਪ ਦੇ ਵਿੱਚ ਕੀਤਾ, ਜੋ ਜ਼ੁਲਮ ਇਹ ਹਿੰਦੂਤਵ ਵੀ ਕਰਨਗੇ, ਉਹ ਜਿਹੜੇ ਉਹਨਾਂ ਦੇ ਜ਼ੁਲਮ ਨੇ ਉਹ ਪੀਲੇ ਪੈ ਜਾਣਗੇ ਉਹਦੇ ਸਾਹਮਣੇ। ਔਰ ਇਹ ਵੇਲੇ ਔਰ ਅਨਫੋਰਚੂਨੇਟ ਪਾਰਟ ਇਹ ਹੈ ਕਿ 9/11 ਤੋਂ ਬਾਅਦ ਅਮਰੀਕਾ ਦਾ ਮਾਹੌਲ, ਅੱਜ ਟਰੰਪ ਐਡਮਿਨਿਸਟ੍ਰੇਸ਼ਨ, ਯੂਰਪ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ, ਉਸ ਸਭ ਦਾ ਵੀ ਉਹ ਫਾਇਦਾ ਉਠਾ ਰਹੇ ਨੇ ਕਿਉਂਕਿ ਇੱਕ ਇਸਲਾਮੋਫੋਬੀਆ ਕ੍ਰੀਏਟ ਕਰ ਦਿੱਤਾ ਗਿਆ ਵੈਸਟਰਨ ਵਰਲਡ 'ਚ। ਔਰ ਭਾਰਤ ਜਿਹੜਾ ਹੈ ਉਹ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਜੀ ਦੇਖੋ ਅਸੀਂ ਇਸ ਜੰਗ 'ਚ ਤੁਹਾਡੇ ਨਾਲ ਹੈ। ਔਰ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਆਪ ਫੋਬੀਆ ਦੇ ਰੋਗ ਤੋਂ ਪੀੜਤ ਨੇ ਉਹ ਸਾਨੂੰ ਕੀ ਕਹਿਣਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਕੋਈ ਜਿਸ ਤੇਜ਼ੀ ਦੇ ਨਾਲ ਇਹ ਜ਼ੁਲਮੋ ਸਿਤਮ ਹੋ ਰਿਹਾ ਹੈ ਉਹਦੇ ਲਈ ਲੜਨਾ, ਆਪਣੀ ਲੜਾਈ ਸਾਨੂੰ ਆਪ ਲੜਨੀ ਪਏਗੀ। ਮੈਂ ਜਿੰਨਾ ਕੁ 30 ਸਾਲ 'ਚ ਪਲੱਸ ਈਅਰਸ ਅਮਰੀਕਾ 'ਚ ਹੁੰਦੇ ਆ ਮੈਂ ਦੇਖਿਆ ਕਿ ਇਨ ਦਾ ਐਂਡ ਆਫ ਦਾ ਡੇ, ਜਿਵੇਂ ਸਾਡੇ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਵੀ ਫਰਮਾਇਆ ਹੋਇਆ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਰਹੇ, ਕਿ ਪੋਲੀਟੀਕਲ ਪਾਵਰ ਤੁਹਾਨੂੰ ਕਦੇ ਕਿਸੇ ਨੇ ਪਲੈਟਰ ਤੇ ਰੱਖ ਕੇ ਨਹੀਂ ਦਿੱਤੀ, ਤੁਹਾਨੂੰ ਲੜ ਕੇ ਲੈਣੀ ਪੈਂਦੀ ਹੈ। ਔਰ ਕਸ਼ਮੀਰੀ, ਮੈਂ ਸਵਾਦ ਖਾਨ ਸਾਹਿਬ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਜੇ ਅੱਜ ਮੈਂ ਮੋਟੀਵੇਸ਼ਨ ਲੈਣੀ ਹੈ ਤਾਂ ਮੈਂ ਕਸ਼ਮੀਰ ਵੱਲ ਦੇਖਦਾ ਹਾਂ ਕਿ ਜਿਵੇਂ ਉਹਨਾਂ ਦੇ ਜਿਹੜੇ ਤਾਲਬੇ ਇਲਮ ਨੇ, ਬੱਚੇ ਬੱਚੀਆਂ ਸਕੂਲਾਂ ਚੋਂ ਨਿਕਲਦੇ ਨੇ, ਆਜ਼ਾਦੀ ਟੈਂਕਾਂ ਦੇ ਸਾਹਮਣੇ ਖਲੋਤੇ ਨੇ, ਉਹਨਾਂ ਕੋਲ ਵੱਟੇ ਨੇ, ਭਾਵੇਂ ਉਹ ਵੱਟੇ ਹੀ ਮਾਰ ਕੇ ਦੱਸਦੇ ਨੇ ਵੀ ਅਸੀਂ ਤੁਹਾਡੇ ਇਸ ਜ਼ੁਲਮ ਨੂੰ ਨਹੀਂ ਮੰਨਦੇ। ਸੋ ਸਾਨੂੰ ਇਵੈਂਚੁਅਲੀ ਅੱਜ ਇੱਕ ਬਹੁਤ ਛੋਟਾ ਤਬਕਾ, ਜੇ ਅਸੀਂ ਦਲਿਤ ਪਾਪੂਲੇਸ਼ਨ, ਸਿੱਖ, ਮੁਸਲਮਾਨ, ਈਸਾਈ ਇਹ ਸਾਰੇ ਮਿਲਾ ਲਈਏ ਤੇ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ ਬਹੁਤ ਛੋਟਾ ਸੈਕਸ਼ਨ ਰਹਿ ਜਾਂਦਾ। ਪਰ ਇਹ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੇ ਡਿਵਾਈਡ ਕਰਨ ਦੀ ਲਾਈਨ ਪਹਿਲੇ ਦਿਨ ਤੋਂ, ਚਾਣਕਿਆ ਦੇ ਜ਼ਮਾਨੇ ਤੋਂ ਰੱਖੀ ਹੋਈ ਹੈ, ਸਾਮ ਦਾਮ ਦੰਡ ਭੇਦ, ਉਹ ਉਹਨਾਂ ਨੇ ਹਰ ਇੱਕ ਨੂੰ ਕੱਲੇ ਨੂੰ ਕੁੱਟਿਆ, ਕਈ ਵਾਰੀ ਇੱਕ ਨੂੰ ਦੂਜੇ ਦੇ ਖਿਲਾਫ ਇਸਤੇਮਾਲ ਕੀਤਾ। ਜੇ ਫੌਜ ਦੇ ਵਿੱਚ ਸਿੱਖ ਸੀ, ਅੱਜ ਸਿੱਖ ਫੌਜ ਜੰਮੂ ਕਸ਼ਮੀਰ ਦੇ ਵਿੱਚ ਹੋਏਗੀ ਵੀ ਉਹ ਬਿਹੇਵ ਨਹੀਂ ਕਰਨਗੇ ਜੋ 50s 'ਚ ਉਹਨਾਂ ਤੋਂ ਕਰਵਾਉਂਦੇ ਸੀ, ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਸਾਡੇ ਨਾਲ ਇਹਨਾਂ ਨੇ ਪੰਜਾਬ 'ਚ ਕੀ ਕੀਤਾ। ਜੇ ਹੁਣ ਉਹ ਮੇਜਰ ਗੋਗੋਈ ਅਸਾਮੀ ਜਿਹੜਾ ਹੈ ਉਹ ਹਿਊਮਨ ਸ਼ੀਲਡ ਬਣਾ ਰਿਹਾ ਕਸ਼ਮੀਰੀ ਨੂੰ, ਉਹ ਨਾਰਥ ਈਸਟ ਹੈ, ਨਾਰਥ ਈਸਟ ਦੇ ਲੋਕਾਂ ਨਾਲ ਇਹ ਕੀ ਕਰ ਰਹੇ ਨੇ, ਉਹਨਾਂ ਨੂੰ ਲਿਆ ਕੇ ਉਹਨਾਂ ਦੇ ਮੇਜਰ ਤੋਂ ਉੱਥੇ ਜ਼ੁਲਮ ਕਰਵਾ ਰਹੇ ਨੇ। ਸੋ ਇਹ ਸਾਨੂੰ ਗੇਮ ਸਮਝਣੀ ਪਏਗੀ। ਔਰ ਮੈਂ ਅਕਸਰ ਜਿਹੜਾ ਪ੍ਰੈਜ਼ੀਡੈਂਟ ਬੈਂਜਾਮਿਨ ਗਿਲਮਨ ਦੇ ਲਫ਼ਜ਼ ਦੁਹਰਾਉਂਦਾ ਕਿ ਵੀ ਨੀਡ ਟੂ ਹੈਂਗ ਟੂਗੈਦਰ, ਵੀ ਆਲ ਸ਼ੁੱਡ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਜੋ ਹਾਲਾਤ ਬਣੇ ਹੋਏ ਨੇ ਕੱਲੇ ਕੁੱਟ ਖਾਣ ਦੀ ਥਾਂ ਤੇ ਇੰਟਰਨੈਸ਼ਨਲੀ ਵੀ, ਔਰ ਇਹਨੂੰ ਮੰਨ ਕੇ ਕਿ ਆਪਣੀ ਲੜਾਈ ਅਸੀਂ ਆਪ ਲੜਨੀ ਹੈ। ਔਰ ਇਹ ਜਿਹੜਾ ਜ਼ੁਲਮੀ ਸਾਮਰਾਜ ਹੈ ਜਿਹੜਾ 72 ਸਾਲ 'ਚ ਜਿੰਨੇ ਇਹਨਾਂ ਨੇ ਆਪਣੇ ਸਿਟੀਜ਼ਨ ਮਾਰੇ, ਜੇ ਆਪਣਿਆਂ ਨੂੰ ਹੀ ਕਹਿੰਦੇ ਨੇ ਜੀ ਕਸ਼ਮੀਰੀ ਸਾਡੇ ਨੇ, ਸਿੱਖ ਸਾਡੇ ਨੇ, ਅੰਗਰੇਜ਼ਾਂ ਨੇ ਤਾਂ 200 ਸਾਲ 'ਚ ਨਹੀਂ ਮਾਰੇ। ਜਲਿਆਂਵਾਲੇ ਬਾਗ 'ਚ 10 ਮਿੰਟ ਗੋਲੀ ਚਲਾਈ ਉਹਨਾਂ ਨੇ, ਹੁਣ 100 ਸਾਲ ਹੋ ਜਾਣੇ ਨੇ 1919 'ਚ। ਅੱਜ ਤਾਂ ਕਹਿ ਰਹੇ ਨੇ ਜੀ ਇੰਗਲੈਂਡ ਮਾਫੀ ਮੰਗੇ ਜੀ, ਇਹ ਇੰਨਾ ਕਰਤਾ ਜ਼ੁਲਮ। ਤੇ ਜੋ ਦਰਬਾਰ ਸਾਹਿਬ 'ਚ ਕੀਤਾ ਟੈਂਕਾਂ ਤੋਪਾਂ ਨਾਲ, ਜੋ ਕਸ਼ਮੀਰ 'ਚ ਹੋ ਰਿਹਾ, ਜੋ ਨਾਰਥ ਈਸਟ 'ਚ ਹੋ ਰਿਹਾ, ਇੰਨੇ ਤਾਂ ਗੋਰਿਆਂ ਨੇ 200 ਸਾਲ 'ਚ ਨਹੀਂ ਮਾਰੇ। ਉਹ ਗੈਰ ਲੋਕ ਸੀ ਜਿੰਨੇ ਇਹਨਾਂ ਨੇ ਆਪਣੇ ਲੋਕ ਜਿਹੜੇ ਨੇ ਇਸ ਪੀਰੀਅਡ 'ਚ ਮਾਰੇ ਨੇ। ਸੋ ਜੀ ਇਹਨੇ ਸਰਵਾਈਵ ਹੀ ਨਹੀਂ ਕਰਨਾ। ਜਿਵੇਂ ਮੈਂ ਕਿਹਾ ਵੀ ਅੱਤ ਤੇ ਰੱਬ ਦਾ ਵੈਰ ਹੁੰਦਾ, ਇਟ ਇਜ਼ ਦਾ ਬਿਗਨਿੰਗ ਆਫ ਐਨ ਐਂਡ। ਇਹੀ ਕੁਝ ਸੋਵੀਅਤ ਯੂਨੀਅਨ ਨੇ ਕੀਤਾ ਸੀ, 15 ਹਿੱਸੇ 'ਚ ਖਰਬੂਜ਼ੇ ਦੀਆਂ ਫਾੜੀਆਂ ਵਾਂਗ ਜਿਹੜਾ ਹੋ ਗਿਆ। ਇਹੀ ਕੁਝ ਯੂਗੋਸਲਾਵੀਆ, ਮਾਰਸ਼ਲ ਟੀਟੋ ਦਾ ਹੈਂਡ ਟਾਈਟ ਆਇਰਨ ਫਿਸਟ ਕਹਿੰਦੇ ਸੀ, ਮੁੜ ਕੇ ਉਹਦੇ 'ਚੋਂ ਕੀ ਬਣਿਆ, ਕੋਈ ਸਰਬੀਆ, ਕਰੋਸ਼ੀਆ, ਬੋਸਨੇ ਹਰਜ਼ੋਗੋਵੀਨਾ, ਮੈਸੇਡੋਨੀਆ, ਕੋਸੋਵੋ, 7 ਉਹਦੇ 'ਚੋਂ ਮੁਲਕ ਬਣ ਗਏ। ਔਰ ਇਹ ਵੀ ਜਿਹੜਾ ਇਹ ਕਦੇ ਵੀ ਇੰਡੀਆ ਹਿਸਟਰੀ 'ਚ ਕੋਈ ਕੰਟਰੀ ਨਾਂ ਨਹੀਂ ਸੀ ਭਾਰਤ ਨਾਂ ਦੀ, ਇਹ ਆਰਟੀਫਿਸ਼ੀਅਲ ਯੂਨੀਅਨ ਸੀ।
ਆਰਟੀਫੀਸ਼ੀਅਲ ਯੂਨੀਅਨ ਹੈ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਵਾਂਗ, ਔਰ ਇਸ ਦੀਆਂ ਜਿਹੜੀਆਂ ਖਖੜੀਆਂ ਵਾਂਗ ਇਸ ਨੇ ਅੱਡ-ਅੱਡ ਹੋਣਾ। ਪਰ ਸਾਨੂੰ ਜਿਵੇਂ ਹੁੰਦਾ ਸੀ ਉਹ ਮੁਲਾਜ਼ਮਾਂ ਦਾ ਇੱਕ ਨਾਰਾ ਹੁੰਦਾ ਸੀ ਹੜਤਾਲ ਵੇਲੇ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ। ਹੁਣ ਇਹ ਹੈ ਵੀ ਇਕੱਠੇ ਹੋ ਕੇ ਇੱਕ ਧੱਕਾ ਦੇਣ ਦੀ ਲੋੜ ਹੈ। ਇਹਨਾਂ ਦਾ ਐਂਡ ਜਿਹੜਾ ਹੈ ਉਹ ਬਿਗਨਿੰਗ ਆਫ ਦਾ ਐਂਡ ਆਲਰੇਡੀ ਸ਼ੁਰੂਆਤ ਹੋਇਆ ਹੋਇਆ ਉਸ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਇੰਡੀਆ ਦਾ ਨਾ ਸਿਰਫ ਮੁਲਕ ਦੇ ਅੰਦਰ ਲੋਕਾਂ ਨਾਲ ਵਰਤਾਓ ਜਿਹੜਾ ਹੈ ਉਹ ਚੰਗਾ ਨਹੀਂ ਹੈ, ਬਲਕਿ ਆਪਣੇ ਹਮਸਾਇਆਂ ਨਾਲ ਵੀ ਚੰਗਾ ਨਹੀਂ ਹੈ। ਐਬਸੋਲੂਟ। ਚਾਈਨਾ ਨਾਲ ਉਸ ਦੇ ਤਲਕਾਤ ਨਾਲ ਹੀ ਆਪਣੀ ਜਗ੍ਹਾ ਤੱਕ ਲਿਓ, ਪਾਕਿਸਤਾਨ ਦੇ ਨਾਲ ਤੁਸੀਂ ਤੱਕ ਲਿਓ, ਕਸ਼ਮੀਰ ਦੀ ਸੀਜ਼ਫਾਇਰ ਲਾਈਨ ਤੇ ਆਏ ਰੋਜ਼ ਜਨਾਲੀ ਖਿਲਾਫ ਵਰਜ਼ੀਆਂ ਹੁੰਦੀਆਂ ਜੀ। ਬੰਗਲਾਦੇਸ਼ ਵਿੱਚ ਜਨਾਲੀ ਉਹਨਾਂ ਯਾਨੀ ਕਿ ਕੀ ਕੀਤਾ ਹੈ, ਸ਼੍ਰੀਲੰਕਾ ਨਾਲ ਕੀ ਕੀਤਾ, ਨੇਪਾਲ ਨਾਲ ਕੀ ਕੀਤਾ। ਤੇ ਲਿਹਾਜ਼ਾ ਮੈਂ ਡਾਕਟਰ ਸਾਹਿਬ ਨੇ ਇਸ ਗੱਲ ਨਾਲ ਇੰਡੋਜ਼ ਕਰਦਾ ਹਾਂ ਕਿ ਇੰਡੀਆ ਜਿਹੜਾ ਹੈ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਉਸ ਆਪਣੇ ਇੰਜਾਮ ਨੂੰ ਪਹੁੰਚਣਾ, ਔਰ ਇੰਜਾਮ ਅੱਛਾ ਨਹੀਂ ਹੈ ਉਸ ਦਾ। ਜੀ, ਤੁਸੀਂ ਪਹਿਲੀ ਵਾਰ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਇਸ ਪਲੇਟਫਾਰਮ ਤੋਂ। ਮੈਂ ਚਾਹੂੰਗਾ ਅੰਤ ਦੇ ਵਿੱਚ ਕੋਈ ਜਿਹੜੇ ਸਾਨੂੰ ਇਸ ਵਕਤ ਦੇਖ ਰਹੇ ਨੇ ਦਰਸ਼ਕ, ਉਹਨਾਂ ਨੂੰ ਕੋਈ ਸੁਨੇਹਾ, ਕੋਈ ਮੈਸੇਜ ਜ਼ਰੂਰ ਦਿਓ। ਦੇਖੋ ਜੀ, ਚੈਨਲ 84 ਔਰ ਸਿੱਖ ਕਮਿਊਨਿਟੀ ਦਾ ਮੈਂ ਸ਼ੁਕਰਗੁਜ਼ਾਰ ਵੀ ਹਾਂ, ਔਰ ਮੈਂ ਅਪਰੀਸੀਏਸ਼ਨ ਵੀ ਇਹਨਾਂ ਨਾਲ ਕਰਨਾ, ਕਿਉਂਕਿ ਮੇਰੇ ਨਜ਼ਦੀਕ ਜਿਹੜਾ ਹੈ ਸਿੱਖ ਜਿਹੜੇ ਹੈ ਬਾਬਾ ਗੁਰੂ ਨਾਨਕ ਦੇ ਮੰਨਣੇ ਵਾਲੇ ਜਿਹੜੇ ਹੈ ਉਹ ਦਲੇਰ ਲੋਕ ਹੈ, ਜ਼ਿੰਦਾ ਦਿਲ ਲੋਕ ਹੈ, ਬਹਾਦਰ ਲੋਕ ਹੈ। ਲਿਹਾਜ਼ਾ ਅਗਰ ਉਹ ਆਪਣੇ ਹਕੂਕ ਵਾਸਤੇ ਜਦੋਜਹਿਦ ਕਰਦੇ ਤਾਂ ਇਹ ਅੱਛੀ ਗੱਲ ਹੈ। ਉਹਨਾਂ ਨੂੰ ਆਪਸ ਵਿੱਚ ਯੂਨਿਟੀ ਕਰਕੇ ਆਪਣਾ ਟਾਰਗੇਟ ਅਚੀਵ ਕਰਨਾ ਚਾਹੀਦਾ। ਤਾਂ ਮੈਂ ਅੱਜ ਸਿੱਖਾਂ ਨਾਲ ਇਹ ਅਪੀਲ ਕਰਾਂਗਾ, ਉਹ ਸਿੱਖ ਜਿੱਥੇ ਵੀ ਹੈ, ਕਿ ਤੁਸੀਂ ਕਸ਼ਮੀਰੀਆਂ ਦੇ ਹੱਕ ਵਿੱਚ ਵੀ ਆਪਣੀ ਆਵਾਜ਼ ਬੁਲੰਦ ਕਰੋ। ਜਦ ਤੱਕ ਅਸੀਂ ਮਿਲ ਜੁਲ ਕੇ ਕੰਮ ਨਹੀਂ ਕਰਾਂਗੇ ਅਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਡਾਕਟਰ ਸਾਹਿਬ ਐਡ ਕਰਨਾ ਚਾਹੋਗੇ ਕੁਛ ਇਹਦੇ ਵਿੱਚ? ਨਹੀਂ, ਬਿਲਕੁਲ ਇਹਨਾਂ ਨੇ ਠੀਕ ਫਰਮਾਇਆ। ਮੈਂ ਸਮਝਦਾ ਹਾਂ ਕਿ ਸਾਡਾ ਦੁਸ਼ਮਣ ਇੱਕ ਹੈ, ਉਸ ਨੇ ਸਾਰੇ ਹੱਦ ਬੰਨੇ ਪਾਰ ਕੀਤੇ ਹੋਏ ਨੇ ਜ਼ੁਲਮ ਦੇ, ਔਰ ਆਮ ਜਿਹੜਾ ਲੋਕਾਂ ਦੇ ਵਿੱਚ ਇਹਨਾਂ ਦਾ ਲਾਰਜੈਸਟ ਡੈਮੋਕ੍ਰੇਸੀ ਦਾ ਇਹਨਾਂ ਨੇ ਢਕਵੰਚ ਰਚਿਆ ਹੋਇਆ ਸੀ। ਹੁਣ ਬਹੁਤ ਹੱਦ ਤੱਕ ਇਹਨਾਂ ਦਾ ਜਿਹੜਾ ਪਾਜ ਮੁਲੰਮਾ ਹੈ ਉਹ ਲੱਥ ਰਿਹਾ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਐਕਟਿਵਿਜ਼ਮ ਜ਼ਰੂਰੀ ਹੁੰਦਾ ਹੈ। ਇਹ ਜਿਹੜਾ ਕੁਝ ਸਾਡੇ ਲੋਕਾਂ ਦਾ ਕਹਿਣਾ ਹੈ ਜੀ ਸੱਚ ਦੀ ਜਿੱਤ ਹੁੰਦੀ ਹੈ, ਬਿਲਕੁਲ ਠੀਕ ਹੁੰਦੀ ਹੈ, ਪਰ ਸੱਚ ਘਰ ਬਹਿ ਕੇ ਨਹੀਂ ਜਿੱਤਦਾ ਹੈ। ਸੱਚ ਦੇ ਨਾਲ ਖਲੋਣ ਵਾਲੇ ਜਿਹੜੇ ਨੇ ਉਹਨਾਂ ਨੂੰ ਬਾਹਰ ਨਿਕਲਣਾ ਪੈਂਦਾ ਹੈ, ਦੁਨੀਆ ਨੂੰ ਦੱਸਣਾ ਪੈਂਦਾ ਹੈ, ਝੂਠ ਨੂੰ ਚੈਲੰਜ ਕਰਨਾ ਪੈਂਦਾ ਹੈ, ਤੇ ਫਿਰ ਝੂਠ ਦੇ ਪੈਰ ਨਹੀਂ ਹੁੰਦੇ। ਸੋ ਮੈਂ ਇਹ ਸਮਝਦਾ ਹਾਂ ਵੀ ਸਾਡਾ ਇੱਕ ਵੱਡਾ ਤਬਕਾ, ਖਾਸ ਤੌਰ ਤੇ ਸਾਡੇ ਯੰਗਸਟਰਸ ਜਿਹੜੇ ਨੇ, ਉਹ ਇਸ ਗੱਲ ਨੂੰ ਸਮਝਣ ਕਿ ਭਾਈ ਭਾਵੇਂ ਕੁਝ ਜਿਹੜੇ ਇੱਥੇ ਵੀ ਸੈਟਲ ਨੇ ਉਹਨਾਂ ਨੇ ਉੱਥੇ ਨਹੀਂ ਵੀ ਉਹਨਾਂ ਨਾਲ ਕੋਈ ਸੰਬੰਧ ਰੱਖਣਾ, ਲੇਕਿਨ ਇਹ ਉਹਨਾਂ ਦੀ ਫਾਦਰਲੈਂਡ ਹੈ, ਉਹ ਉਹਨਾਂ ਦੀ ਮਦਰਲੈਂਡ ਹੈ, ਉਹ ਪੰਜਾਬ ਹੋਏ, ਕਸ਼ਮੀਰ ਹੋਏ। ਤੇ ਜੇ ਤੁਹਾਡੀ ਲੈਂਡ ਆਫ ਐਂਸੈਸਟਰਸ, ਤੁਹਾਡੀ ਗੁਰੂਆਂ ਦੀ ਧਰਤੀ, ਤੁਹਾਡੀ ਪੀਰਾਂ ਦੀ ਧਰਤੀ, ਤੁਹਾਡੇ ਆਪਣੇ ਬਜ਼ੁਰਗਾਂ ਦੀ ਉਹ ਸਰਜ਼ਮੀਨ, ਉਸ ਦੇ ਵਿੱਚ ਬੇਦੋਸ਼ੀਆਂ ਦਾ ਖੂਨ ਡੁੱਲ ਰਿਹਾ ਹੈ ਔਰ ਤੁਸੀਂ ਚੁੱਪ ਕਰਕੇ ਬੈਠੇ ਹੋ ਕਿ ਜੀ ਵਾਟ ਟੂ ਮੀ, ਤੇ ਇਹ ਅਪਰੋਚ ਜਿਹੜੀ ਹੈ ਇਹ ਨਾ ਤੁਹਾਨੂੰ ਚੰਗੇ ਸ਼ਹਿਰੀ ਬਣਾਉਂਦੀ ਹੈ ਤੇ ਸਾਡਾ ਤਾਂ ਮਜ਼ਹਬ ਹੀ ਜਿਹੜਾ ਹੈ ਉਹ ਇਸ ਗੱਲ ਦੇ ਉੱਤੇ, ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਹੱਕਾਂ ਲਈ ਖਲੋਵੋ, ਰਲ ਮਿਲ ਕੇ। ਇੰਟਰਨੈਸ਼ਨਲ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਜੋ ਅਸੀਂ ਸਟਰਗਲ ਕਰ ਰਹੇ ਹਾਂ ਉਹ ਕੋਈ ਖਿਲਾਫ ਵਰਜ਼ੀ ਨਹੀਂ ਹੈ। UN ਚਾਰਟਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਨਦਾ, ਇੰਟਰਨੈਸ਼ਨਲ ਲਾਅ, ਔਰ ਇਸ ਸਾਰੇ ਦੇ ਥੱਲੇ ਜਿਹੜਾ ਆਪਣਾ ਬਣਦਾ ਅਸੀਂ ਹਿੱਸਾ ਇਸ ਸਟਰਗਲ ਦੇ ਵਿੱਚ ਜਿੱਥੇ ਜਿੱਥੇ ਵੀ ਜਿਹੜੇ ਓਪਰੈਸਡ ਲੋਕ ਨੇ ਉਹ ਖਲੋਣ ਔਰ ਆਪਣੇ ਹੱਕਾਂ ਦੇ ਲਈ ਆਪਣਾ ਆਜ਼ਾਦ ਦੇਸ਼, ਜਿਵੇਂ ਖਾਲਿਸਤਾਨ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ, ਇਸ ਨੂੰ ਅਸੀਂ ਲਿਬਰੇਟ ਕਰਵਾਉਣਾ ਇੰਡੀਅਨ ਆਰਮੀ ਜੈਕ ਬੂਟ ਤੋਂ। ਇਹਦੇ 'ਚ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਵਿਊਅਰਸ, ਜਿਹੜੀ ਸਾਡੀ ਅੱਜ ਦੀ ਡਿਸਕਸ਼ਨ ਹੈਗੀ ਹੈ ਉਹਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਤੇ ਮੈਂ ਅੰਤ ਦੇ ਵਿੱਚ ਉਮੀਦ ਕਰਦਾ ਕਿ ਇਹ ਜਿਹੜੀ ਸਾਰੀ ਸਾਡੀ ਗੱਲਬਾਤ ਸੀ ਡਾਕਟਰ ਅਮਰਜੀਤ ਸਿੰਘ ਤੇ ਸਰਦਾਰ ਸਵਾਰ ਖਾਨ ਹੋਰਾਂ ਦੇ ਨਾਲ, ਉਹ ਜ਼ਰੂਰ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਇੱਥੇ ਹੀ ਅੱਜ ਤੁਹਾਡੇ ਕੋਲੋਂ ਅਸੀਂ ਇਸ ਪਲੇਟਫਾਰਮ ਤੋਂ, ਇਸ ਸ਼ੋਅ ਦੇ ਵਿੱਚੋਂ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤੁਹਾਡਾ ਵੀ ਦੋਵਾਂ ਜਣਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।